ਇਸ ਲਈ ਵੱਡੀ ਖਬਰ ਪਟਿਆਲਾ ਤੋਂ ਜੀ ਤੁਹਾਨੂੰ ਦੱਸ ਦਈਏ ਕਿ ਬਲਵੰਤ ਸਿੰਘ ਰਾਜੋਆਣੇ ਦਾ ਵੱਡਾ ਬਿਆਨ ਆਇਆ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਟਿਆਲਾ ਕੋਰਟ 'ਚ ਅੱਜ ਪੇਸ਼ੀ ਸੀ, ਜਿਸ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਉਹਨਾਂ ਦਾ ਕੌਮੀ ਇਨਸਾਫ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਕਿਹਾ ਹੈ ਕਿ ਕੁਝ ਆਗੂ ਮੇਰੇ ਖਿਲਾਫ ਗਲਤ ਬਿਆਨਬਾਜ਼ੀ ਕਰ ਰਹੇ ਨੇ। ਅੱਜ ਪਟਿਆਲਾ ਦੇ ਵਿੱਚ ਪੇਸ਼ੀ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਜੋ ਵਕੀਲ ਅਮਨ ਸਿੰਘ ਚਾਹਲ ਹੈ ਉਹ ਏਜੰਸੀਆਂ ਦਾ ਬੰਦਾ ਹੈ। ਤਾਂ ਦੱਸ ਦਈਏ ਕਿ ਮੋਹਾਲੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕੌਮੀ ਇਨਸਾਫ ਮੋਰਚਾ ਹੈ ਉਹ ਲੱਗਿਆ ਹੋਇਆ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ। ਉਸ ਬਾਬਤ ਰਾਜੋਆਣਾ ਦਾ ਇਹ ਵੱਡਾ ਬਿਆਨ ਆਣਾ ਕਿ ਉਹਨਾਂ ਦਾ ਇਸ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਖਿਲਾਫ ਗਲਤ ਬਿਆਨਬਾਜ਼ੀਆਂ ਹੋ ਰਹੀਆਂ ਨੇ। थोड़ा पीछे थोड़ा भाई साहब की कहोगे अज के हालातों को लेके जी मेरा मोर्चे का कोई संबंध नहीं है। मेरे खिलाफ बहुत मेरे अकाली होने के एतराज है। मैं अकाली रहांगा। मैं मोर्चा चाहना पार्टियां स्पष्ट करो तुसी किहड़ी पार्टी दे बंदे हो। बयान तुसी दिता है कोई खिलाफ है, उसदे बारे की कहना चाहोगे जी? चलो मेरे अकाली होने के एतराज है। मैं अकाली रहांगा। मैं मोर्चा चाहना पार्टियां स्पष्ट करो तुसी किहड़ी पार्टी दे बंदे हो। बयान तुसी दिता है कोई खिलाफ है, उसदे बारे की कहना चाहोगे जी? चलो मेरे अकाली होने के एतराज है। मैं अकाली रहांगा। मैं मोर्चा चाहना पार्टियां स्पष्ट करो तुसी किहड़ी पार्टी दे बंदे हो। बयान तुसी दिता है कोई खिलाफ है, उसदे बारे की कहना चाहोगे जी? चलो मेरे अकाली होने के एतराज है। मैं अकाली रहांगा। मैं मोर्चा चाहना पार्टियां स्पष्ट करो तुसी किहड़ी पार्टी दे बंदे हो। बयान तुसी दिता है कोई खिलाफ है, उसदे बारे की कहना चाहोगे जी? ਇਸ ਲਈ ਵੱਡੀ ਖਬਰ ਪਟਿਆਲਾ ਤੋਂ ਜੀ ਤੁਹਾਨੂੰ ਦੱਸ ਦਈਏ ਕਿ ਬਲਵੰਤ ਸਿੰਘ ਰਾਜੋਆਣੇ ਦਾ ਵੱਡਾ ਬਿਆਨ ਆਇਆ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਟਿਆਲਾ ਕੋਰਟ 'ਚ ਅੱਜ ਪੇਸ਼ੀ ਸੀ, ਜਿਸ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਉਹਨਾਂ ਦਾ ਕੌਮੀ ਇਨਸਾਫ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਕਿਹਾ ਹੈ ਕਿ ਕੁਝ ਆਗੂ ਮੇਰੇ ਖਿਲਾਫ ਗਲਤ ਬਿਆਨਬਾਜ਼ੀ ਕਰ ਰਹੇ ਨੇ। ਅੱਜ ਪਟਿਆਲਾ ਦੇ ਵਿੱਚ ਪੇਸ਼ੀ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਜੋ ਵਕੀਲ ਅਮਨ ਸਿੰਘ ਚਾਹਲ ਹੈ ਉਹ ਏਜੰਸੀਆਂ ਦਾ ਬੰਦਾ ਹੈ। ਤਾਂ ਦੱਸ ਦਈਏ ਕਿ ਮੋਹਾਲੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕੌਮੀ ਇਨਸਾਫ ਮੋਰਚਾ ਹੈ ਉਹ ਲੱਗਿਆ ਹੋਇਆ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ। ਉਸ ਬਾਬਤ ਰਾਜੋਆਣਾ ਦਾ ਇਹ ਵੱਡਾ ਬਿਆਨ ਆਣਾ ਕਿ ਉਹਨਾਂ ਦਾ ਇਸ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਖਿਲਾਫ ਗਲਤ ਬਿਆਨਬਾਜ਼ੀਆਂ ਹੋ ਰਹੀਆਂ ਨੇ। थोड़ा पीछे थोड़ा चलो दो बजे गैलरी से जाना रैंपर नहीं जाना भाई साहब की कहोगे अज के हालातों को लेके जी? मेरा मोर्चे का कोई संबंध नहीं है। मेरे खिलाफ बहुत मेरे अकाली होने के एतराज है। मैं अकाली रहांगा। मैं मोर्चा चाहना पार्टियां स्पष्ट करो तुसी किहड़ी पार्टी दे बंदे हो। बयान तुसी दिता है कोई खिलाफ है, उसदे बारे की कहना चाहोगे जी? चलो मेरे अकाली होने के एतराज है। मैं अकाली रहांगा। मैं मोर्चा चाहना
ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਇਸ ਲਈ ਵੱਡੀ ਖਬਰ ਪਟਿਆਲਾ ਤੋਂ ਜੀ ਤੁਹਾਨੂੰ ਦੱਸ ਦਈਏ ਕਿ ਬਲਵੰਤ ਸਿੰਘ ਰਾਜੋਵਾਣੇ ਦਾ ਵੱਡਾ ਬਿਆਨ ਆਇਆ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਟਿਆਲਾ ਕੋਰਟ 'ਚ ਅੱਜ ਪੇਸ਼ੀ ਸੀ, ਜਿਸ ਦੌਰਾਨ ਬਲਵੰਤ ਸਿੰਘ ਰਾਜੋਵਾਣਾ ਨੇ ਕਿਹਾ ਹੈ ਕਿ ਉਹਨਾਂ ਦਾ ਕੌਮੀ ਇਨਸਾਫ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਕਿਹਾ ਹੈ ਕਿ ਕੁਝ ਆਗੂ ਮੇਰੇ ਖਿਲਾਫ ਗਲਤ ਬਿਆਨਬਾਜ਼ੀ ਕਰ ਰਹੇ ਨੇ। ਅੱਜ ਪਟਿਆਲਾ ਦੇ ਵਿੱਚ ਪੇਸ਼ੀ ਦੌਰਾਨ ਬਲਵੰਤ ਸਿੰਘ ਰਾਜੋਵਾਣਾ ਨੇ ਕਿਹਾ ਹੈ ਕਿ ਜੋ ਵਕੀਲ ਅਮਨ ਸਿੰਘ ਚਾਹਲ ਹੈ ਉਹ ਏਜੰਸੀਆਂ ਦਾ ਬੰਦਾ ਹੈ। ਤਾਂ ਦੱਸ ਦਈਏ ਕਿ ਮੋਹਾਲੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕੌਮੀ ਇਨਸਾਫ ਮੋਰਚਾ ਹੈ ਉਹ ਲੱਗਿਆ ਹੋਇਆ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ। ਉਸ ਬਾਬਤ ਰਾਜੋਵਾਣਾ ਦਾ ਇਹ ਵੱਡਾ ਬਿਆਨ ਆਣਾ ਕਿ ਉਹਨਾਂ ਦਾ ਇਸ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਖਿਲਾਫ ਗਲਤ ਬਿਆਨਬਾਜ਼ੀਆਂ ਹੋ ਰਹੀਆਂ ਨੇ। ਥੋੜਾ ਪਿੱਛੇ ਹੋ ਜਾਓ, चलो 2 बजे गैलरी से जाना था रैंपर ही ले आना मुझसे पिछले मैं भाई साहब की कहोगे ਅੱਜ ਦੇ ਹਾਲਾਤਾਂ ਨੂੰ ਲੈ ਕੇ ਜੀ? मेरा मोर्चा का कोई संबंध नहीं है। ਸਾਈਡ ਦੇ ਵੀਰ ਮਾਰੋ ਪਲੀਜ਼ ਸਾਈਡ इन्होंने मेरे खिलाफ बहुत गड्डियां जमबाजी की ਜੀ ਕੀ ਕਹੇ ਕਹਿੰਦੇ ਭਾਈ ਸਾਹਿਬ? ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਇਸ ਲਈ ਵੱਡੀ ਖਬਰ ਪਟਿਆਲਾ ਤੋਂ ਜੀ ਤੁਹਾਨੂੰ ਦੱਸ ਦਈਏ ਕਿ ਬਲਵੰਤ ਸਿੰਘ ਰਾਜੋਵਾਣੇ ਦਾ ਵੱਡਾ ਬਿਆਨ ਆਇਆ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਟਿਆਲਾ ਕੋਰਟ 'ਚ ਅੱਜ ਪੇਸ਼ੀ ਸੀ, ਜਿਸ ਦੌਰਾਨ ਬਲਵੰਤ ਸਿੰਘ ਰਾਜੋਵਾਣਾ ਨੇ ਕਿਹਾ ਹੈ ਕਿ ਉਹਨਾਂ ਦਾ ਕੌਮੀ ਇਨਸਾਫ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਕਿਹਾ ਹੈ ਕਿ ਕੁਝ ਆਗੂ ਮੇਰੇ ਖਿਲਾਫ ਗਲਤ ਬਿਆਨਬਾਜ਼ੀ ਕਰ ਰਹੇ ਨੇ। ਅੱਜ ਪਟਿਆਲਾ ਦੇ ਵਿੱਚ ਪੇਸ਼ੀ ਦੌਰਾਨ ਬਲਵੰਤ ਸਿੰਘ ਰਾਜੋਵਾਣਾ ਨੇ ਕਿਹਾ ਹੈ ਕਿ ਜੋ ਵਕੀਲ ਅਮਨ ਸਿੰਘ ਚਾਹਲ ਹੈ ਉਹ ਏਜੰਸੀਆਂ ਦਾ ਬੰਦਾ ਹੈ। ਤਾਂ ਦੱਸ ਦਈਏ ਕਿ ਮੋਹਾਲੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕੌਮੀ ਇਨਸਾਫ ਮੋਰਚਾ ਹੈ ਉਹ ਲੱਗਿਆ ਹੋਇਆ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ। ਉਸ ਬਾਬਤ ਰਾਜੋਵਾਣਾ ਦਾ ਇਹ ਵੱਡਾ ਬਿਆਨ ਆਣਾ ਕਿ ਉਹਨਾਂ ਦਾ ਇਸ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਖਿਲਾਫ ਗਲਤ ਬਿਆਨਬਾਜ਼ੀਆਂ ਹੋ ਰਹੀਆਂ ਨੇ। ਥੋੜਾ ਪਿੱਛੇ ਹੋ ਜਾਓ, चलो 2 बजे गैलरी से जाना था रैंपर ही ले आना मुझसे पिछले मैं भाई साहब की कहोगे ਅੱਜ ਦੇ ਹਾਲਾਤਾਂ ਨੂੰ ਲੈ ਕੇ ਜੀ?
ਮੋਰਚੇ ਬਾਰੇ ਸਾਡੇ ਕਾਫੀ ਸਪਸ਼ਟ ਕਰ ਚੁੱਕਿਆ ਮੇਰਾ ਮੋਰਚੇ ਨਾਲ ਕੋਈ ਸੰਬੰਧ ਨਹੀਂ ਹੈਗਾ ਜਿਹੜੇ ਸਾਈਡ ਦੇ ਵੇਰ ਮਾਰੋ ਪਲੀਜ਼ ਸਾਈਡ ਇਹ ਮੁੰਡਾ ਬਾਪੂ ਲਿਖਣਾ ਮੈਂ ਕਰ ਕੇ ਇਹਨਾਂ ਨੇ ਮੇਰੇ ਖਿਲਾਫ ਬਹੁਤ ਗੱਡੀਆਂ ਜਮਰਾਜੀ ਕੀਤੀ ਆ ਠੀਕ ਹੈ ਜੀ ਭਾਈ ਸਾਹਿਬ ਵਾਪਸੀ ਲਗਾਣਾ ਜਾਣਾ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਇਸ ਲਈ ਵੱਡੀ ਖਬਰ ਪਟਿਆਲਾ ਤੋਂ ਜੀ ਤੁਹਾਨੂੰ ਦੱਸ ਦਈਏ ਕਿ ਬਲਵੰਤ ਸਿੰਘ ਰਾਜੋਆਣੇ ਦਾ ਵੱਡਾ ਬਿਆਨ ਆਇਆ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਟਿਆਲਾ ਕੋਰਟ 'ਚ ਅੱਜ ਪੇਸ਼ੀ ਸੀ, ਜਿਸ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਉਹਨਾਂ ਦਾ ਕੌਮੀ ਇਨਸਾਫ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਕਿਹਾ ਹੈ ਕਿ ਕੁਝ ਆਗੂ ਮੇਰੇ ਖਿਲਾਫ ਗਲਤ ਬਿਆਨਬਾਜ਼ੀ ਕਰ ਰਹੇ ਨੇ। ਅੱਜ ਪਟਿਆਲਾ ਦੇ ਵਿੱਚ ਪੇਸ਼ੀ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਜੋ ਵਕੀਲ ਅਮਨ ਸਿੰਘ ਚਾਹਲ ਹੈ ਉਹ ਏਜੰਸੀਆਂ ਦਾ ਬੰਦਾ ਹੈ। ਤੁਹਾਨੂੰ ਦੱਸ ਦਈਏ ਕਿ ਮੋਹਾਲੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕੌਮੀ ਇਨਸਾਫ ਮੋਰਚਾ ਹੈ ਉਹ ਲੱਗਿਆ ਹੋਇਆ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ। ਉਸ ਬਾਬਤ ਰਾਜੋਆਣਾ ਦਾ ਇਹ ਵੱਡਾ ਬਿਆਨ ਆਣਾ ਕਿ ਉਹਨਾਂ ਦਾ ਇਸ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਖਿਲਾਫ ਗਲਤ ਬਿਆਨਬਾਜ਼ੀਆਂ ਹੋ ਰਹੀਆਂ ਨੇ। ਥੋੜਾ ਪਿੱਛੇ ਚਲੋ 2 ਵਜੇ ਗੈਲਰੀ ਤੇ ਜਾਣਾ ਆਪਾਂ ਰੈਂਪਰ ਹੀ ਜਾਣਾ ਕਿ ਇਸੇ ਵਿੱਚ ਨਾ ਕਰੋ ਮੈਂ ਗੱਲ ਭਾਈ ਸਾਹਿਬ ਕੀ ਕਹੋਗੇ ਅੱਜ ਦੇ ਹਾਲਾਤਾਂ ਨੂੰ ਲੈ ਕੇ ਜੀ? ਕੀ ਕਹਿਣਾ ਚਾਹੋਗੇ? ਮੋਰਚੇ ਬਾਰੇ ਸਾਡੇ ਕਾਫੀ ਸਪਸ਼ਟ ਕਰ ਚੁੱਕਿਆ ਮੇਰਾ ਮੋਰਚੇ ਨਾਲ ਕੋਈ ਸੰਬੰਧ ਨਹੀਂ ਹੈਗਾ ਜਿਹੜੇ ਸਾਈਡ ਦੇ ਵੇਰ ਮਾਰੋ ਪਲੀਜ਼ ਸਾਈਡ ਇਹ ਮੁੰਡਾ ਬਾਪੂ ਲਿਖਣਾ ਮੈਂ ਕਰ ਕੇ ਇਹਨਾਂ ਨੇ ਮੇਰੇ ਖਿਲਾਫ ਬਹੁਤ ਗੱਡੀਆਂ ਜਮਰਾਜੀ ਕੀਤੀ ਆ ਠੀਕ ਹੈ ਜੀ ਭਾਈ ਸਾਹਿਬ ਵਾਪਸੀ ਲਗਾਣਾ ਜਾਣਾ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਇਸ ਲਈ ਵੱਡੀ ਖਬਰ ਪਟਿਆਲਾ ਤੋਂ ਜੀ ਤੁਹਾਨੂੰ ਦੱਸ ਦਈਏ ਕਿ ਬਲਵੰਤ ਸਿੰਘ ਰਾਜੋਆਣੇ ਦਾ ਵੱਡਾ ਬਿਆਨ ਆਇਆ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਟਿਆਲਾ ਕੋਰਟ 'ਚ ਅੱਜ ਪੇਸ਼ੀ ਸੀ, ਜਿਸ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਉਹਨਾਂ ਦਾ ਕੌਮੀ ਇਨਸਾਫ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ।
ਉਹਨਾਂ ਕਿਹਾ ਹੈ ਕਿ ਕੁਝ ਆਗੂ ਮੇਰੇ ਖਿਲਾਫ ਗਲਤ ਬਿਆਨਬਾਜ਼ੀ ਕਰ ਰਹੇ ਨੇ। ਅੱਜ ਪਟਿਆਲਾ ਦੇ ਵਿੱਚ ਪੇਸ਼ੀ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਜੋ ਵਕੀਲ ਅਮਨ ਸਿੰਘ ਚਾਹਲ ਹੈ ਉਹ ਏਜੰਸੀਆਂ ਦਾ ਬੰਦਾ ਹੈ। ਤਾਂ ਅੰਦਾਜ਼ੇ ਕਿ ਮੋਹਾਲੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕੌਮੀ ਇਨਸਾਫ ਮੋਰਚਾ ਹੈ ਉਹ ਲੱਗਿਆ ਹੋਇਆ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ। ਉਸ ਬਾਬਤ ਰਾਜੋਆਣਾ ਦਾ ਇਹ ਵੱਡਾ ਬਿਆਨ ਆਣਾ ਕਿ ਉਹਨਾਂ ਦਾ ਇਸ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ, ਉਹਨਾਂ ਖਿਲਾਫ ਗਲਤ ਬਿਆਨਬਾਜ਼ੀਆਂ ਹੋ ਰਹੀਆਂ ਨੇ। ਥੋੜਾ ਪਿੱਛੇ चलो 2 बजे गैलरी पे जाना रैंपर ही ले जाना कि ਵੈਸੇ ਵਿੱਚ ਨਾ ਕਰੋ ਭਾਈ ਸਾਹਿਬ ਕੀ ਕਹੋਗੇ ਅੱਜ ਦੇ ਹਾਲਾਤਾਂ ਨੂੰ ਲੈ ਕੇ ਜੀ? उसके बारे ਸਾਡੇ ਕੰਮ ਸਪਾਟ ਕਰ ਚੁੱਕਿਆ। ਮੇਰਾ ਮੋਰਚੇ ਨਾਲ ਕੋਈ ਸੰਬੰਧ ਨਹੀਂ ਹੈਗਾ। ਜਿਹੜੇ ਸਾਈਡ ਦੇ ਵੇ ਮਾਰ ਜੀ ਪਲੀਜ਼ ਸਾਈਡ ਇਹ ਬੰਦਾ ਬਾਪੂ ਲਿਖਣਾ ਮਾਰ ਹਾਂਜੀ ਇਹਨਾਂ ਨੇ ਮੇਰੇ ਖਿਲਾਫ ਬਹੁਤ ਗੱਡੀਆਂ ਜੰਗਲ ਦੀ ਕੀਤੀ ਆ ਜੀ ਠੀਕ ਹੈ ਜੀ ਤੁਹਾਨੂੰ ਭਾਈ ਸਾਹਿਬ ਵਾਪਸੀ ਲਗਾਣਾ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦਾ ਮੰਨਦੇ ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦਾ ਮੰਨਦੇ ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦਾ ਮੰਨਦੇ ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦਾ ਮੰਨਦੇ ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਚਲੋ ਇਸ ਲਈ ਵੱਡੀ ਖਬਰ ਪਟਿਆਲਾ ਤੋਂ ਜੀ ਤੁਹਾਨੂੰ ਦੱਸ ਦਈਏ ਕਿ ਬਲਵੰਤ ਸਿੰਘ ਰਾਜੋਆਣੇ ਦਾ ਵੱਡਾ ਬਿਆਨ ਆਇਆ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਟਿਆਲਾ ਕੋਰਟ 'ਚ ਅੱਜ ਪੇਸ਼ੀ ਸੀ ਜਿਸ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਉਹਨਾਂ ਦਾ ਕੌਮੀ ਇਨਸਾਫ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਕਿਹਾ ਹੈ ਕਿ ਕੁਝ ਆਗੂ ਮੇਰੇ ਖਿਲਾਫ ਗਲਤ ਬਿਆਨਬਾਜ਼ੀ ਕਰ ਰਹੇ ਨੇ। ਅੱਜ ਪਟਿਆਲਾ ਦੇ ਵਿੱਚ ਪੇਸ਼ੀ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਜੋ ਵਕੀਲ ਅਮਨ ਸਿੰਘ ਚਾਹਲ ਹੈ ਉਹ ਏਜੰਸੀਆਂ ਦਾ ਬੰਦਾ ਹੈ। ਤਾਂ ਅੰਦਾਜ਼ੇ ਕਿ ਮੋਹਾਲੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕੌਮੀ ਇਨਸਾਫ ਮੋਰਚਾ ਹੈ ਉਹ ਲੱਗਿਆ ਹੋਇਆ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ। ਉਸ ਬਾਬਤ ਰਾਜੋਆਣਾ ਦਾ ਇਹ ਵੱਡਾ ਬਿਆਨ ਆਣਾ ਕਿ ਉਹਨਾਂ ਦਾ ਇਸ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ, ਉਹਨਾਂ ਖਿਲਾਫ ਗਲਤ ਬਿਆਨਬਾਜ਼ੀਆਂ ਹੋ ਰਹੀਆਂ ਨੇ। ਥੋੜਾ ਪਿੱਛੇ चलो 2 बजे गैलरी पे जाना रैंपर ही ले जाना कि ਵੈਸੇ ਵਿੱਚ ਨਾ ਕਰੋ ਭਾਈ ਸਾਹਿਬ ਕੀ ਕਹੋਗੇ ਅੱਜ ਦੇ ਹਾਲਾਤਾਂ ਨੂੰ ਲੈ ਕੇ ਜੀ? उसके बारे ਸਾਡੇ ਕੰਮ ਸਪਾਟ ਕਰ ਚੁੱਕਿਆ। ਮੇਰਾ ਮੋਰਚੇ ਨਾਲ ਕੋਈ ਸੰਬੰਧ ਨਹੀਂ ਹੈਗਾ। ਜਿਹੜੇ ਸਾਈਡ ਦੇ ਵੇ ਮਾਰ ਜੀ ਪਲੀਜ਼ ਸਾਈਡ ਇਹ ਬੰਦਾ ਬਾਪੂ ਲਿਖਣਾ ਮਾਰ ਹਾਂਜੀ ਇਹਨਾਂ ਨੇ ਮੇਰੇ ਖਿਲਾਫ ਬਹੁਤ ਗੱਡੀਆਂ ਜੰਗਲ ਦੀ ਕੀਤੀ ਆ ਜੀ ਠੀਕ ਹੈ ਜੀ ਤੁਹਾਨੂੰ ਭਾਈ ਸਾਹਿਬ ਵਾਪਸੀ ਲਗਾਣਾ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦਾ ਮੰਨਦੇ ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦਾ ਮੰਨਦੇ ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ
ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਚਲੋ ਇਸ ਲਈ ਵੱਡੀ ਖਬਰ ਪਟਿਆਲਾ ਤੋਂ ਜੀ ਤੁਹਾਨੂੰ ਦੱਸ ਦਈਏ ਕਿ ਬਲਵੰਤ ਸਿੰਘ ਰਾਜੋਆਣੇ ਦਾ ਵੱਡਾ ਬਿਆਨ ਆਇਆ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਟਿਆਲਾ ਕੋਰਟ 'ਚ ਅੱਜ ਪੇਸ਼ੀ ਸੀ, ਜਿਸ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਉਹਨਾਂ ਦਾ ਕੌਮੀ ਇਨਸਾਫ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਕਿਹਾ ਹੈ ਕਿ ਕੁਝ ਆਗੂ ਮੇਰੇ ਖਿਲਾਫ ਗਲਤ ਬਿਆਨਬਾਜ਼ੀ ਕਰ ਰਹੇ ਨੇ। ਅੱਜ ਪਟਿਆਲਾ ਦੇ ਵਿੱਚ ਪੇਸ਼ੀ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਜੋ ਵਕੀਲ ਅਮਨ ਸਿੰਘ ਚਾਹਲ ਹੈ ਉਹ ਏਜੰਸੀਆਂ ਦਾ ਬੰਦਾ ਹੈ। ਤੁਹਾਨੂੰ ਦੱਸ ਦਈਏ ਕਿ ਮੋਹਾਲੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕੌਮੀ ਇਨਸਾਫ ਮੋਰਚਾ ਹੈ ਉਹ ਲੱਗਿਆ ਹੋਇਆ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ। ਉਸ ਬਾਬਤ ਰਾਜੋਆਣਾ ਦਾ ਇਹ ਵੱਡਾ ਬਿਆਨ ਆਣਾ ਕਿ ਉਹਨਾਂ ਦਾ ਇਸ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਖਿਲਾਫ ਗਲਤ ਬਿਆਨਬਾਜ਼ੀਆਂ ਹੋ ਰਹੀਆਂ ਨੇ। ਥੋੜਾ ਪਿੱਛੇ ਚਲੋ 2 ਵਜੇ ਗੈਲਰੀ ਚ ਜਾਣਾ ਰੈਂਪਰ ਹੀ ਲਿਆਣਾ ਕਿ ਇਸੇ ਵਿੱਚ ਨਾ ਕਰੋ ਮੈਂ ਗੱਲ ਭਾਈ ਸਾਹਿਬ ਕੀ ਕਹੋਗੇ ਅੱਜ ਦੇ ਹਾਲਾਤਾਂ ਨੂੰ ਲੈ ਕੇ ਜੀ ਕੀ ਕਹਿਣਾ ਚਾਹੋਗੇ ਮੋਰਚੇ ਬਾਰੇ ਸਾਡੇ ਕੰਮ ਸਪਸ਼ਟ ਕਰ ਚੁੱਕਿਆ ਮੇਰਾ ਮੋਰਚੇ ਨਾਲ ਕੋਈ ਸੰਬੰਧ ਨਹੀਂ ਹੈਗਾ। ਜਿਹੜੇ ਸਾਈਡ ਦੇ ਵੇ ਮਾਰ ਪਲੀਜ਼ ਸਾਈਡ ਇਹ ਮੁੰਡਾ ਬਾਪੂ ਲਿਖਣਾ ਮੈਂ ਚਾਲੂ ਹਾਂਜੀ ਇਹਨਾਂ ਨੇ ਮੇਰੇ ਖਿਲਾਫ ਬਹੁਤ ਗੱਡੀਆਂ ਜਮਰਾਜੀ ਕੀਤੀਆਂ ਜੀ ਠੀਕ ਹੈ ਜੀ ਭਾਈ ਸਾਹਿਬ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਚਲੋ ਇਸ ਲਈ ਵੱਡੀ ਖਬਰ ਪਟਿਆਲਾ ਤੋਂ ਜੀ ਤੁਹਾਨੂੰ ਦੱਸ ਦਈਏ ਕਿ ਬਲਵੰਤ ਸਿੰਘ ਰਾਜੋਆਣੇ ਦਾ ਵੱਡਾ ਬਿਆਨ ਆਇਆ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਟਿਆਲਾ ਕੋਰਟ 'ਚ ਅੱਜ ਪੇਸ਼ੀ ਸੀ, ਜਿਸ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਉਹਨਾਂ ਦਾ ਕੌਮੀ ਇਨਸਾਫ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਕਿਹਾ ਹੈ ਕਿ ਕੁਝ ਆਗੂ ਮੇਰੇ ਖਿਲਾਫ ਗਲਤ ਬਿਆਨਬਾਜ਼ੀ ਕਰ ਰਹੇ ਨੇ। ਅੱਜ ਪਟਿਆਲਾ ਦੇ ਵਿੱਚ ਪੇਸ਼ੀ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਜੋ ਵਕੀਲ ਅਮਨ ਸਿੰਘ ਚਾਹਲ ਹੈ ਉਹ ਏਜੰਸੀਆਂ ਦਾ ਬੰਦਾ ਹੈ। ਤੁਹਾਨੂੰ ਦੱਸ ਦਈਏ ਕਿ ਮੋਹਾਲੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕੌਮੀ ਇਨਸਾਫ ਮੋਰਚਾ ਹੈ ਉਹ ਲੱਗਿਆ ਹੋਇਆ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ। ਉਸ ਬਾਬਤ ਰਾਜੋਆਣਾ ਦਾ ਇਹ ਵੱਡਾ ਬਿਆਨ ਆਣਾ ਕਿ ਉਹਨਾਂ ਦਾ ਇਸ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਖਿਲਾਫ ਗਲਤ ਬਿਆਨਬਾਜ਼ੀਆਂ ਹੋ ਰਹੀਆਂ ਨੇ। ਥੋੜਾ ਪਿੱਛੇ ਚਲੋ 2 ਵਜੇ ਗੈਲਰੀ ਚ ਜਾਣਾ ਰੈਂਪਰ ਹੀ ਲਿਆਣਾ ਕਿ ਇਸੇ ਵਿੱਚ ਨਾ ਕਰੋ ਮੈਂ ਗੱਲ ਭਾਈ ਸਾਹਿਬ ਕੀ ਕਹੋਗੇ ਅੱਜ ਦੇ ਹਾਲਾਤਾਂ ਨੂੰ ਲੈ ਕੇ ਜੀ ਕੀ ਕਹਿਣਾ ਚਾਹੋਗੇ
ਮੋਰਚੇ ਵਾਲੇ ਸਾਡੇ ਕੰਮ ਸਪਾਟ ਕਰ ਚੁੱਕਿਆ ਮੇਰਾ ਮੋਰਚੇ ਨਾਲ ਕੋਈ ਸੰਬੰਧ ਨਹੀਂ ਹੈਗਾ ਜਿਹੜੇ ਸਾਈਡ ਦੇ ਵੇ ਮਾਰੋ ਜੀ ਪਲੀਜ਼ ਸਾਈਡ ਨਹੀਂ ਬੋਲਿਆ ਬਾਪੂ ਲਿਖਣਾ ਮਾਰ ਹਾਂਜੀ ਇਹਨਾਂ ਨੇ ਮੇਰੇ ਖਿਲਾਫ ਬਹੁਤ ਗੱਡੀਆਂ ਜਮਰਾ ਜੀ ਕੀਤੀਆਂ ਜੀ ਠੀਕ ਹੈ ਜੀ ਤੁਹਾਨੂੰ ਭਾਈ ਸਾਹਿਬ ਵਾਪਸੀ ਲਗਾਣਾ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਇਸ ਲਈ ਵੱਡੀ ਖਬਰ ਪਟਿਆਲਾ ਤੋਂ ਜੀ ਤੁਹਾਨੂੰ ਦੱਸ ਦਈਏ ਕਿ ਬਲਵੰਤ ਸਿੰਘ ਰਾਜੋਵਾਣੇ ਦਾ ਵੱਡਾ ਬਿਆਨ ਆਇਆ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਟਿਆਲਾ ਕੋਰਟ 'ਚ ਅੱਜ ਪੇਸ਼ੀ ਸੀ, ਜਿਸ ਦੌਰਾਨ ਬਲਵੰਤ ਸਿੰਘ ਰਾਜੋਵਾਣਾ ਨੇ ਕਿਹਾ ਹੈ ਕਿ ਉਹਨਾਂ ਦਾ ਕੌਮੀ ਇਨਸਾਫ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਕਿਹਾ ਹੈ ਕਿ ਕੁਝ ਆਗੂ ਮੇਰੇ ਖਿਲਾਫ ਗਲਤ ਬਿਆਨਬਾਜ਼ੀ ਕਰ ਰਹੇ ਨੇ। ਅੱਜ ਪਟਿਆਲਾ ਦੇ ਵਿੱਚ ਪੇਸ਼ੀ ਦੌਰਾਨ ਬਲਵੰਤ ਸਿੰਘ ਰਾਜੋਵਾਣਾ ਨੇ ਕਿਹਾ ਹੈ ਕਿ ਜੋ ਵਕੀਲ ਅਮਨ ਸਿੰਘ ਚਾਹਲ ਹੈ ਉਹ ਏਜੰਸੀਆਂ ਦਾ ਬੰਦਾ ਹੈ। ਤਾਂ ਦੱਸ ਦਈਏ ਕਿ ਮੋਹਾਲੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕੌਮੀ ਇਨਸਾਫ ਮੋਰਚਾ ਹੈ ਉਹ ਲੱਗਿਆ ਹੋਇਆ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ। ਉਸ ਬਾਬਤ ਰਾਜੋਵਾਣਾ ਦਾ ਇਹ ਵੱਡਾ ਬਿਆਨ ਆਣਾ ਕਿ ਉਹਨਾਂ ਦਾ ਇਸ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ, ਉਹਨਾਂ ਖਿਲਾਫ ਗਲਤ ਬਿਆਨਬਾਜ਼ੀਆਂ ਹੋ ਰਹੀਆਂ ਨੇ। ਥੋੜਾ ਪਿੱਛੇ ਹੋ ਚਲੋ 2 ਵਜੇ ਗੈਲਰੀ ਚ ਜਾਣਾ ਆਪਾਂ ਰੈਂਪਰ ਹੀ ਲਿਆਣਾ ਕਿ ਵੈਸੇ ਵਿੱਚ ਨਾ ਕਰੋ ਮੈਂ ਤੁਸੀਂ ਦੱਸੀ ਹੋ ਜਾਓ ਰੈਂਪਰ ਭਾਈ ਸਾਹਿਬ ਕੀ ਕਹੋਗੇ ਅੱਜ ਦੇ ਹਾਲਾਤਾਂ ਨੂੰ ਲੈ ਕੇ ਜੀ ਕੀ ਕਹਿੰਦੇ ਹੋਈ ਮੋਰਚੇ ਵਾਲੇ ਸਾਡੇ ਕੰਮ ਸਪਾਟ ਕਰ ਚੁੱਕਿਆ ਮੇਰਾ ਮੋਰਚੇ ਨਾਲ ਕੋਈ ਸੰਬੰਧ ਨਹੀਂ ਹੈਗਾ ਜਿਹੜੇ ਸਾਈਡ ਦੇ ਵੇ ਮਾਰੋ ਜੀ ਪਲੀਜ਼ ਸਾਈਡ ਨਹੀਂ ਬੋਲਿਆ ਬਾਪੂ ਲਿਖਣਾ ਮਾਰ ਹਾਂਜੀ ਇਹਨਾਂ ਨੇ ਮੇਰੇ ਖਿਲਾਫ ਬਹੁਤ ਗੱਡੀਆਂ ਜਮਰਾ ਜੀ ਕੀਤੀਆਂ ਜੀ ਠੀਕ ਹੈ ਜੀ ਤੁਹਾਨੂੰ ਭਾਈ ਸਾਹਿਬ ਵਾਪਸੀ ਲਗਾਣਾ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਇਸ ਲਈ ਵੱਡੀ ਖਬਰ ਪਟਿਆਲਾ ਤੋਂ ਜੀ ਤੁਹਾਨੂੰ ਦੱਸ ਦਈਏ ਕਿ ਬਲਵੰਤ ਸਿੰਘ ਰਾਜੋਵਾਣੇ ਦਾ ਵੱਡਾ ਬਿਆਨ ਆਇਆ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਟਿਆਲਾ ਕੋਰਟ 'ਚ ਅੱਜ ਪੇਸ਼ੀ ਸੀ, ਜਿਸ ਦੌਰਾਨ ਬਲਵੰਤ ਸਿੰਘ ਰਾਜੋਵਾਣਾ ਨੇ ਕਿਹਾ ਹੈ ਕਿ ਉਹਨਾਂ ਦਾ ਕੌਮੀ ਇਨਸਾਫ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਕਿਹਾ ਹੈ ਕਿ ਕੁਝ ਆਗੂ ਮੇਰੇ ਖਿਲਾਫ ਗਲਤ ਬਿਆਨਬਾਜ਼ੀ ਕਰ ਰਹੇ ਨੇ। ਅੱਜ ਪਟਿਆਲਾ ਦੇ ਵਿੱਚ ਪੇਸ਼ੀ ਦੌਰਾਨ ਬਲਵੰਤ ਸਿੰਘ ਰਾਜੋਵਾਣਾ ਨੇ
ਕਿਹਾ ਹੈ ਕਿ ਜੋ ਵਕੀਲ ਅਮਨ ਸਿੰਘ ਚਾਹਲ ਹੈ ਉਹ ਏਜੰਸੀਆਂ ਦਾ ਬੰਦਾ ਹੈ। ਤਾਂ ਅੰਦਾਜ਼ੇ ਕਿ ਮੌਲੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕੌਮੀ ਇਨਸਾਫ ਮੋਰਚਾ ਹੈ ਉਹ ਲੱਗਿਆ ਹੋਇਆ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ। ਉਸ ਬਾਬਤ ਰਾਜੋਆਣਾ ਦਾ ਇਹ ਵੱਡਾ ਬਿਆਨ ਆਣਾ ਕਿ ਉਹਨਾਂ ਦਾ ਇਸ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਖਿਲਾਫ ਗਲਤ ਬਿਆਨਬਾਜ਼ੀਆਂ ਹੋ ਰਹੀਆਂ ਨੇ। ਥੋੜਾ ਪਿੱਛੇ चलो 2 बजे गैलरी पे जाना रैंपर ही ले आना कि ਵੈਸੇ ਵਿੱਚ ਨਾ ਕਰੋ ਮੈਂ ਗੱਲ ਭਾਈ ਸਾਹਿਬ ਕੀ ਕਹੋਗੇ ਅੱਜ ਦੇ ਹਾਲਾਤਾਂ ਨੂੰ ਲੈ ਕੇ ਜੀ? ਕੀ ਕਹਿਣਾ ਚਾਹੋਗੇ ਉਸ ਬਾਰੇ ਸਾਡੇ ਕੰਮ ਸਪਾਟ ਕਰ ਚੁੱਕਿਆ। ਮੇਰਾ ਮੋਰਚੇ ਨਾਲ ਕੋਈ ਸੰਬੰਧ ਨਹੀਂ ਹੈਗਾ। ਜਿਹੜੇ ਸਾਈਡ ਦੇ ਵੇ ਮਾਰ ਪਲੀਜ਼ ਸਾਈਡ ਨਹੀਂ ਮੁੰਡਾ ਬਾਪੂ ਲਿਖਣਾ ਮਾਰ ਹਾਂਜੀ ਇਹਨਾਂ ਨੇ ਮੇਰੇ ਖਿਲਾਫ ਬਹੁਤ ਗੱਡੀਆਂ ਜੰਗਲ ਦੀ ਕੀਤੀ ਆ ਜੀ ਠੀਕ ਹੈ ਜੀ ਤੁਹਾਨੂੰ ਭਾਈ ਸਾਹਿਬ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ। ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ। ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ। ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ। ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਚਲੋ ਇਸ ਲਈ ਵੱਡੀ ਖਬਰ ਪਟਿਆਲਾ ਤੋਂ ਜੀ ਤੁਹਾਨੂੰ ਦੱਸ ਦਈਏ ਕਿ ਬਲਵੰਤ ਸਿੰਘ ਰਾਜੋਆਣੇ ਦਾ ਵੱਡਾ ਬਿਆਨ ਆਇਆ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਟਿਆਲਾ ਕੋਰਟ 'ਚ ਅੱਜ ਪੇਸ਼ੀ ਸੀ ਜਿਸ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਉਹਨਾਂ ਦਾ ਕੌਮੀ ਇਨਸਾਫ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਕਿਹਾ ਹੈ ਕਿ ਕੁਝ ਆਗੂ ਮੇਰੇ ਖਿਲਾਫ ਗਲਤ ਬਿਆਨਬਾਜ਼ੀ ਕਰ ਰਹੇ ਨੇ। ਅੱਜ ਪਟਿਆਲਾ ਦੇ ਵਿੱਚ ਪੇਸ਼ੀ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਜੋ ਵਕੀਲ ਅਮਨ ਸਿੰਘ ਚਾਹਲ ਹੈ ਉਹ ਏਜੰਸੀਆਂ ਦਾ ਬੰਦਾ ਹੈ। ਤਾਂ ਅੰਦਾਜ਼ੇ ਕਿ ਮੌਲੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕੌਮੀ ਇਨਸਾਫ ਮੋਰਚਾ ਹੈ ਉਹ ਲੱਗਿਆ ਹੋਇਆ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ। ਉਸ ਬਾਬਤ ਰਾਜੋਆਣਾ ਦਾ ਇਹ ਵੱਡਾ ਬਿਆਨ ਆਣਾ ਕਿ ਉਹਨਾਂ ਦਾ ਇਸ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਖਿਲਾਫ ਗਲਤ ਬਿਆਨਬਾਜ਼ੀਆਂ ਹੋ ਰਹੀਆਂ ਨੇ। ਥੋੜਾ ਪਿੱਛੇ चलो 2 बजे गैलरी पे जाना रैंपर ही ले आना कि ਵੈਸੇ ਵਿੱਚ ਨਾ ਕਰੋ ਮੈਂ ਗੱਲ ਭਾਈ ਸਾਹਿਬ ਕੀ ਕਹੋਗੇ ਅੱਜ ਦੇ ਹਾਲਾਤਾਂ ਨੂੰ ਲੈ ਕੇ ਜੀ? ਕੀ ਕਹਿਣਾ ਚਾਹੋਗੇ ਉਸ ਬਾਰੇ ਸਾਡੇ ਕੰਮ ਸਪਾਟ ਕਰ ਚੁੱਕਿਆ। ਮੇਰਾ ਮੋਰਚੇ ਨਾਲ ਕੋਈ ਸੰਬੰਧ ਨਹੀਂ ਹੈਗਾ। ਜਿਹੜੇ ਸਾਈਡ ਦੇ ਵੇ ਮਾਰ ਪਲੀਜ਼ ਸਾਈਡ ਨਹੀਂ ਮੁੰਡਾ ਬਾਪੂ ਲਿਖਣਾ ਮਾਰ ਹਾਂਜੀ ਇਹਨਾਂ ਨੇ ਮੇਰੇ ਖਿਲਾਫ ਬਹੁਤ ਗੱਡੀਆਂ ਜੰਗਲ ਦੀ ਕੀਤੀ ਆ ਜੀ ਠੀਕ ਹੈ ਜੀ ਤੁਹਾਨੂੰ ਭਾਈ ਸਾਹਿਬ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ। ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ। ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ। ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਚਲੋ
ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨੋ। ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਚਲੋ ਇਸ ਲਈ ਵੱਡੀ ਖਬਰ ਪਟਿਆਲਾ ਤੋਂ ਜੀ ਹੈ। ਤੁਹਾਨੂੰ ਦੱਸ ਦਈਏ ਕਿ ਬਲਵੰਤ ਸਿੰਘ ਰਾਜੋਆਣੇ ਦਾ ਵੱਡਾ ਬਿਆਨ ਆਇਆ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਟਿਆਲਾ ਕੋਰਟ 'ਚ ਅੱਜ ਪੇਸ਼ੀ ਸੀ, ਜਿਸ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਉਹਨਾਂ ਦਾ ਕੌਮੀ ਇਨਸਾਫ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਕਿਹਾ ਹੈ ਕਿ ਕੁਝ ਆਗੂ ਮੇਰੇ ਖਿਲਾਫ ਗਲਤ ਬਿਆਨਬਾਜ਼ੀ ਕਰ ਰਹੇ ਨੇ। ਅੱਜ ਪਟਿਆਲਾ ਦੇ ਵਿੱਚ ਪੇਸ਼ੀ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਜੋ ਵਕੀਲ ਅਮਨ ਸਿੰਘ ਚਾਹਲ ਹੈ ਉਹ ਏਜੰਸੀਆਂ ਦਾ ਬੰਦਾ ਹੈ। ਤਾਂ ਦੱਸ ਦਈਏ ਕਿ ਮੌਲੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕੌਮੀ ਇਨਸਾਫ ਮੋਰਚਾ ਹੈ ਉਹ ਲੱਗਿਆ ਹੋਇਆ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ। ਉਸ ਬਾਬਤ ਰਾਜੋਆਣਾ ਦਾ ਇਹ ਵੱਡਾ ਬਿਆਨ ਆਣਾ ਕਿ ਉਹਨਾਂ ਦਾ ਇਸ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਖਿਲਾਫ ਗਲਤ ਬਿਆਨਬਾਜ਼ੀਆਂ ਹੋ ਰਹੀਆਂ ਨੇ। ਥੋੜਾ ਪਿੱਛੇ ਹੋ ਚਲੋ 2 ਵਜੇ ਗੈਲਰੀ ਤੇ ਜਾਣਾ ਆਪਾਂ ਰੈਂਪਰ ਹੀ ਜਾਣਾ ਕਿ ਇਸੇ ਵਿੱਚ ਨਾ ਕਰੋ। ਮੈਂ ਗੱਲ ਤੁਸੀਂ ਦੱਸੀ ਹੋ ਜਾਓ ਰੈਂਪਰ ਭਾਈ ਸਾਹਿਬ ਕੀ ਕਹੋਗੇ ਅੱਜ ਦੇ ਹਾਲਾਤਾਂ ਨੂੰ ਲੈ ਕੇ ਜੀ? ਕੀ ਕਹਿਣਾ ਚਾਹੋਗੇ? ਮੋਰਚੇ ਵਾਲੇ ਸਾਡੇ ਕੰਮ ਸਪਾਟ ਕਰ ਚੁੱਕਿਆ। ਮੇਰਾ ਮੋਰਚੇ ਨਾਲ ਕੋਈ ਸੰਬੰਧ ਨਹੀਂ ਹੈਗਾ। ਜਿਹੜੇ ਸਾਈਡ ਦੇ ਵੇ ਮਾਰ ਪਲੀਜ਼ ਸਾਈਡ ਇਹ ਮੁੰਡਾ ਬਾਪੂ ਲਿਖਣਾ ਮੈਂ ਕਰ ਹਾਂਜੀ ਇਹਨਾਂ ਨੇ ਮੇਰੇ ਖਿਲਾਫ ਬਹੁਤ ਗੱਡੀਆਂ ਜਮਰਾਜੀ ਕੀਤੀਆਂ ਜੀ। ਠੀਕ ਹੈ ਜੀ ਭਾਈ ਸਾਹਿਬ। ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨੋ। ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨੋ। ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨੋ। ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨੋ। ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਚਲੋ ਇਸ ਲਈ ਵੱਡੀ ਖਬਰ ਪਟਿਆਲਾ ਤੋਂ ਜੀ ਹੈ। ਤੁਹਾਨੂੰ ਦੱਸ ਦਈਏ ਕਿ ਬਲਵੰਤ ਸਿੰਘ ਰਾਜੋਆਣੇ ਦਾ ਵੱਡਾ ਬਿਆਨ ਆਇਆ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਟਿਆਲਾ ਕੋਰਟ 'ਚ ਅੱਜ ਪੇਸ਼ੀ ਸੀ, ਜਿਸ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਉਹਨਾਂ ਦਾ ਕੌਮੀ ਇਨਸਾਫ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਕਿਹਾ ਹੈ ਕਿ ਕੁਝ ਆਗੂ ਮੇਰੇ ਖਿਲਾਫ ਗਲਤ ਬਿਆਨਬਾਜ਼ੀ ਕਰ ਰਹੇ ਨੇ। ਅੱਜ ਪਟਿਆਲਾ ਦੇ ਵਿੱਚ ਪੇਸ਼ੀ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਜੋ ਵਕੀਲ ਅਮਨ ਸਿੰਘ ਚਾਹਲ ਹੈ ਉਹ ਏਜੰਸੀਆਂ ਦਾ ਬੰਦਾ ਹੈ। ਤਾਂ ਦੱਸ ਦਈਏ ਕਿ ਮੌਲੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕੌਮੀ ਇਨਸਾਫ ਮੋਰਚਾ ਹੈ ਉਹ ਲੱਗਿਆ ਹੋਇਆ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ। ਉਸ ਬਾਬਤ ਰਾਜੋਆਣਾ ਦਾ ਇਹ ਵੱਡਾ ਬਿਆਨ ਆਣਾ ਕਿ ਉਹਨਾਂ ਦਾ ਇਸ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਖਿਲਾਫ ਗਲਤ ਬਿਆਨਬਾਜ਼ੀਆਂ ਹੋ ਰਹੀਆਂ ਨੇ। ਥੋੜਾ ਪਿੱਛੇ ਹੋ ਚਲੋ 2 ਵਜੇ ਗੈਲਰੀ ਤੇ ਜਾਣਾ ਆਪਾਂ ਰੈਂਪਰ ਹੀ ਜਾਣਾ ਕਿ ਇਸੇ ਵਿੱਚ ਨਾ ਕਰੋ। ਮੈਂ ਗੱਲ ਤੁਸੀਂ ਦੱਸੀ ਹੋ ਜਾਓ ਰੈਂਪਰ ਭਾਈ ਸਾਹਿਬ ਕੀ ਕਹੋਗੇ ਅੱਜ ਦੇ ਹਾਲਾਤਾਂ ਨੂੰ ਲੈ ਕੇ ਜੀ? ਕੀ ਕਹਿਣਾ ਚਾਹੋਗੇ? ਮੋਰਚੇ ਵਾਲੇ ਸਾਡੇ ਕੰਮ ਸਪਾਟ ਕਰ ਚੁੱਕਿਆ। ਮੇਰਾ ਮੋਰਚੇ ਨਾਲ ਕੋਈ ਸੰਬੰਧ ਨਹੀਂ ਹੈਗਾ। ਜਿਹੜੇ ਸਾਈਡ ਦੇ ਵੇ ਮਾਰ ਪਲੀਜ਼ ਸਾਈਡ ਇਹ ਮੁੰਡਾ ਬਾਪੂ ਲਿਖਣਾ ਮੈਂ ਕਰ ਹਾਂਜੀ ਇਹਨਾਂ ਨੇ ਮੇਰੇ ਖਿਲਾਫ ਬਹੁਤ ਗੱਡੀਆਂ ਜਮਰਾਜੀ ਕੀਤੀਆਂ ਜੀ। ਠੀਕ ਹੈ ਜੀ ਭਾਈ ਸਾਹਿਬ। ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ
ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਕਰ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਕਰ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਕਰ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਚਲੋ ਇਸ ਲਈ ਵੱਡੀ ਖਬਰ ਪਟਿਆਲਾ ਤੋਂ ਜੀ ਤੁਹਾਨੂੰ ਦੱਸ ਦਈਏ ਕਿ ਬਲਵੰਤ ਸਿੰਘ ਰਾਜੋਵਾਣੇ ਦਾ ਵੱਡਾ ਬਿਆਨ ਆਇਆ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਟਿਆਲਾ ਕੋਰਟ 'ਚ ਅੱਜ ਪੇਸ਼ੀ ਸੀ, ਜਿਸ ਦੌਰਾਨ ਬਲਵੰਤ ਸਿੰਘ ਰਾਜੋਵਾਣਾ ਨੇ ਕਿਹਾ ਹੈ ਕਿ ਉਹਨਾਂ ਦਾ ਕੌਮੀ ਇਨਸਾਫ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਕਿਹਾ ਹੈ ਕਿ ਕੁਝ ਆਗੂ ਮੇਰੇ ਖਿਲਾਫ ਗਲਤ ਬਿਆਨਬਾਜ਼ੀ ਕਰ ਰਹੇ ਨੇ। ਅੱਜ ਪਟਿਆਲਾ ਦੇ ਵਿੱਚ ਪੇਸ਼ੀ ਦੌਰਾਨ ਬਲਵੰਤ ਸਿੰਘ ਰਾਜੋਵਾਣਾ ਨੇ ਕਿਹਾ ਹੈ ਕਿ ਜੋ ਵਕੀਲ ਅਮਨ ਸਿੰਘ ਚਾਹਲ ਹੈ ਉਹ ਏਜੰਸੀਆਂ ਦਾ ਬੰਦਾ ਹੈ। ਤਾਂ ਦੱਸ ਦਈਏ ਕਿ ਮੋਹਾਲੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕੌਮੀ ਇਨਸਾਫ ਮੋਰਚਾ ਹੈ ਉਹ ਲੱਗਿਆ ਹੋਇਆ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ। ਉਸ ਬਾਬਤ ਰਾਜੋਵਾਣਾ ਦਾ ਇਹ ਵੱਡਾ ਬਿਆਨ ਆਣਾ ਕਿ ਉਹਨਾਂ ਦਾ ਇਸ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਖਿਲਾਫ ਗਲਤ ਬਿਆਨਬਾਜ਼ੀਆਂ ਹੋ ਰਹੀਆਂ ਨੇ। ਥੋੜਾ ਪਿੱਛੇ ਹੋ ਚਲੋ 2 ਵਜੇ ਗੈਲਰੀ ਚ ਜਾਣਾ ਆਪਾਂ ਰੈਂਪਰ ਨਹੀਂ ਜਾਣਾ ਕਿ ਇਸੇ ਵਿੱਚ ਨਾ ਮੈਂ ਤੁਸੀਂ ਤਾਂ ਹੋ ਜਾਓ ਰੈਂਪਰ ਭਾਈ ਸਾਹਿਬ ਕੀ ਕਹੋਗੇ ਅੱਜ ਦੇ ਹਾਲਾਤਾਂ ਨੂੰ ਲੈ ਕੇ ਜੀ ਕੀ ਕਹਿਣਾ ਚਾਹੁੰਦੇ ਮੋਰਚੇ ਬਾਰੇ ਸਾਡੇ ਕੰਮ ਸਪਸ਼ਟ ਕਰ ਚੁੱਕਿਆ। ਮੇਰਾ ਮੋਰਚੇ ਨਾਲ ਕੋਈ ਸੰਬੰਧ ਨਹੀਂ ਹੈਗਾ। ਜਿਹੜੇ ਸਾਈਡ ਦੇ ਵੇ ਮਾਰ ਪਲੀਜ਼ ਸਾਈਡ ਨਹੀਂ ਮੁੰਡਾ ਬਾਪੂ ਲਿਖਣਾ ਹਾਂਜੀ ਇਹਨਾਂ ਨੇ ਮੇਰੇ ਖਿਲਾਫ ਬਹੁਤ ਵੱਡੀਆਂ ਬਿਆਨਬਾਜ਼ੀ ਕੀਤੀ ਆ ਜੀ ਕੀ ਕਹੇ ਜਾਂਦੇ ਭਾਈ ਸਾਹਿਬ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਕਰ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਕਰ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਕਰ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਕਰ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਚਲੋ ਇਸ ਲਈ ਵੱਡੀ ਖਬਰ ਪਟਿਆਲਾ ਤੋਂ ਜੀ ਤੁਹਾਨੂੰ ਦੱਸ ਦਈਏ ਕਿ ਬਲਵੰਤ ਸਿੰਘ ਰਾਜੋਵਾਣੇ ਦਾ ਵੱਡਾ ਬਿਆਨ ਆਇਆ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਟਿਆਲਾ ਕੋਰਟ 'ਚ ਅੱਜ ਪੇਸ਼ੀ ਸੀ, ਜਿਸ ਦੌਰਾਨ ਬਲਵੰਤ ਸਿੰਘ ਰਾਜੋਵਾਣਾ ਨੇ ਕਿਹਾ ਹੈ ਕਿ ਉਹਨਾਂ ਦਾ ਕੌਮੀ ਇਨਸਾਫ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਕਿਹਾ ਹੈ ਕਿ ਕੁਝ ਆਗੂ ਮੇਰੇ ਖਿਲਾਫ ਗਲਤ ਬਿਆਨਬਾਜ਼ੀ ਕਰ ਰਹੇ ਨੇ। ਅੱਜ ਪਟਿਆਲਾ ਦੇ ਵਿੱਚ ਪੇਸ਼ੀ ਦੌਰਾਨ ਬਲਵੰਤ ਸਿੰਘ ਰਾਜੋਵਾਣਾ ਨੇ ਕਿਹਾ ਹੈ ਕਿ ਜੋ ਵਕੀਲ ਅਮਨ ਸਿੰਘ ਚਾਹਲ ਹੈ ਉਹ ਏਜੰਸੀਆਂ ਦਾ ਬੰਦਾ ਹੈ। ਤਾਂ ਦੱਸ ਦਈਏ ਕਿ ਮੋਹਾਲੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕੌਮੀ ਇਨਸਾਫ ਮੋਰਚਾ ਹੈ ਉਹ ਲੱਗਿਆ ਹੋਇਆ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ। ਉਸ ਬਾਬਤ ਰਾਜੋਵਾਣਾ ਦਾ ਇਹ ਵੱਡਾ ਬਿਆਨ ਆਣਾ ਕਿ ਉਹਨਾਂ ਦਾ ਇਸ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਖਿਲਾਫ ਗਲਤ ਬਿਆਨਬਾਜ਼ੀਆਂ ਹੋ ਰਹੀਆਂ ਨੇ। ਥੋੜਾ ਪਿੱਛੇ ਹਾਂਜੀ
ਥੋੜਾ ਪਿੱਛੇ चलो दो बजे गैलरी पे जाना रैंप रखी रैंप नहीं जाना ਇਸੇ ਵਿੱਚ ਨਾ ਕਰੋ ਮੈਂ रैंप ਭਾਈ ਸਾਹਿਬ ਕੀ ਕਹੋਗੇ ਅੱਜ ਦੇ ਹਾਲਾਤਾਂ ਨੂੰ ਲੈ ਕੇ ਜੀ मोर्चे वाले साढ़े का बात कर चुके हैं मेरा मोर्चे का कोई संबंध नहीं है ਜਿਹੜੇ ਸਾਈਡ ਦੇ ਵੀਰ ਮਾਰ प्लीज साइड लिखना इन्होंने मेरे खिलाफ बहुत गड्डियां कैमरा की ਜੀ ਠੀਕ ਹੈ ਜੀ ਕਹਿੰਦੇ ਭਾਈ ਸਾਹਿਬ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਚਲੋ ਇਸ ਲਈ ਵੱਡੀ ਖਬਰ ਪਟਿਆਲਾ ਤੋਂ ਜੀ ਤੁਹਾਨੂੰ ਦੱਸ ਦਈਏ ਕਿ ਬਲਵੰਤ ਸਿੰਘ ਰਾਜੋਵਾਣੇ ਦਾ ਵੱਡਾ ਬਿਆਨ ਆਇਆ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਟਿਆਲਾ ਕੋਰਟ 'ਚ ਅੱਜ ਪੇਸ਼ੀ ਸੀ, ਜਿਸ ਦੌਰਾਨ ਬਲਵੰਤ ਸਿੰਘ ਰਾਜੋਵਾਣਾ ਨੇ ਕਿਹਾ ਹੈ ਕਿ ਉਹਨਾਂ ਦਾ ਕੌਮੀ ਇਨਸਾਫ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਕਿਹਾ ਹੈ ਕਿ ਕੁਝ ਆਗੂ ਮੇਰੇ ਖਿਲਾਫ ਗਲਤ ਬਿਆਨਬਾਜ਼ੀ ਕਰ ਰਹੇ ਨੇ। ਅੱਜ ਪਟਿਆਲਾ ਦੇ ਵਿੱਚ ਪੇਸ਼ੀ ਦੌਰਾਨ ਬਲਵੰਤ ਸਿੰਘ ਰਾਜੋਵਾਣਾ ਨੇ ਕਿਹਾ ਹੈ ਕਿ ਜੋ ਵਕੀਲ ਅਮਨ ਸਿੰਘ ਚਾਹਲ ਹੈ ਉਹ ਏਜੰਸੀਆਂ ਦਾ ਬੰਦਾ ਹੈ। ਤਾਂ ਦੱਸ ਦਈਏ ਕਿ ਮੋਹਾਲੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕੌਮੀ ਇਨਸਾਫ ਮੋਰਚਾ ਹੈ ਉਹ ਲੱਗਿਆ ਹੋਇਆ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ। ਉਸ ਬਾਬਤ ਰਾਜੋਵਾਣਾ ਦਾ ਇਹ ਵੱਡਾ ਬਿਆਨ ਆਣਾ ਕਿ ਉਹਨਾਂ ਦਾ ਇਸ ਮੋਰਚੇ ਥੋੜਾ ਪਿੱਛੇ चलो दो बजे गैलरी पे जाना रैंप रखी रैंप नहीं जाना ਇਸੇ ਵਿੱਚ ਨਾ ਕਰੋ ਮੈਂ ਭਾਈ ਸਾਹਿਬ ਕੀ ਕਹੋਗੇ ਅੱਜ ਦੇ ਹਾਲਾਤਾਂ ਨੂੰ ਲੈ ਕੇ ਜੀ मोर्चे वाले साढ़े का बात कर चुके हैं मेरा मोर्चे का कोई संबंध नहीं है ਜਿਹੜੇ ਸਾਈਡ ਦੇ ਵੀਰ ਮਾਰ इन्होंने मेरे खिलाफ बहुत गड्डियां कैमरा की ਜੀ ਠੀਕ ਹੈ ਜੀ ਕਹਿੰਦੇ ਭਾਈ ਸਾਹਿਬ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਚਲੋ ਇਸ ਲਈ ਵੱਡੀ ਖਬਰ ਪਟਿਆਲਾ ਤੋਂ ਜੀ ਤੁਹਾਨੂੰ ਦੱਸ ਦਈਏ ਕਿ ਬਲਵੰਤ ਸਿੰਘ ਰਾਜੋਵਾਣੇ ਦਾ ਵੱਡਾ ਬਿਆਨ ਆਇਆ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਟਿਆਲਾ ਕੋਰਟ 'ਚ ਅੱਜ ਪੇਸ਼ੀ ਸੀ, ਜਿਸ ਦੌਰਾਨ ਬਲਵੰਤ ਸਿੰਘ ਰਾਜੋਵਾਣਾ ਨੇ ਕਿਹਾ ਹੈ ਕਿ ਉਹਨਾਂ ਦਾ ਕੌਮੀ ਇਨਸਾਫ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ।
ਉਹਨਾਂ ਕਿਹਾ ਹੈ ਕਿ ਕੁਝ ਆਗੂ ਮੇਰੇ ਖਿਲਾਫ ਗਲਤ ਬਿਆਨਬਾਜ਼ੀ ਕਰ ਰਹੇ ਨੇ। ਅੱਜ ਪਟਿਆਲਾ ਦੇ ਵਿੱਚ ਪੇਸ਼ੀ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਜੋ ਵਕੀਲ ਅਮਨ ਸਿੰਘ ਚਾਹਲ ਹੈ ਉਹ ਏਜੰਸੀਆਂ ਦਾ ਬੰਦਾ ਹੈ। ਤਾਂ ਅੰਦਾਜ਼ੇ ਕਿ ਮੋਹਾਲੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕੌਮੀ ਇਨਸਾਫ ਮੋਰਚਾ ਹੈ ਉਹ ਲੱਗਿਆ ਹੋਇਆ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ। ਉਸ ਬਾਬਤ ਰਾਜੋਆਣਾ ਦਾ ਇਹ ਵੱਡਾ ਬਿਆਨ ਆਣਾ ਕਿ ਉਹਨਾਂ ਦਾ ਇਸ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ, ਉਹਨਾਂ ਖਿਲਾਫ ਗਲਤ ਬਿਆਨਬਾਜ਼ੀਆਂ ਹੋ ਰਹੀਆਂ ਨੇ। ਥੋੜਾ ਪਿੱਛੇ ਹੋ ਜਾ चलो 2 बजे गैलरी में जाना रैंपर ही ले आना ਪਿੱਛੇ ਪਿੱਛੇ ਨਾ ਕਰੋ ਮੈਂ ਗੱਲ ਭਾਈ ਸਾਹਿਬ ਕੀ ਕਹੋਗੇ ਅੱਜ ਦੇ ਹਾਲਾਤਾਂ ਨੂੰ ਲੈ ਕੇ ਜੀ? ਮੋਰਚੇ ਬਾਰੇ ਸਾਡੇ ਕਾਫੀ ਸਪਸ਼ਟ ਕਰ ਚੁੱਕਿਆ, ਮੇਰਾ ਮੋਰਚੇ ਨਾਲ ਕੋਈ ਸੰਬੰਧ ਨਹੀਂ ਹੈਗਾ। ਜਿਹੜੇ ਸਾਈਡ ਦੇ ਵੇ ਮਾਰੋ ਪਲੀਜ਼ ਸਾਈਡ ਨਹੀਂ ਮੁੰਡਾ ਬਾਬੂ ਲਿਖਣਾ ਮਾਰ ਹਾਂਜੀ ਇਹਨਾਂ ਨੇ ਮੇਰੇ ਖਿਲਾਫ ਬਹੁਤ ਵੱਡੀਆਂ ਬਿਆਨਬਾਜ਼ੀ ਕੀਤੀ ਆ ਜੀ ਠੀਕ ਹੈ ਜੀ ਭਾਈ ਸਾਹਿਬ ਵਾਪਸੀ ਲਗਾਣਾ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਕਰ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦਾ ਮੰਨਦੇ ਹੋ। ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਕਰ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦਾ ਮੰਨਦੇ ਹੋ। ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਕਰ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦਾ ਮੰਨਦੇ ਹੋ। ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਕਰ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦਾ ਮੰਨਦੇ ਹੋ। ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਚਲੋ ਇਸ ਲਈ ਵੱਡੀ ਖਬਰ ਪਟਿਆਲਾ ਤੋਂ ਜੀ ਤੁਹਾਨੂੰ ਦੱਸ ਦਈਏ ਕਿ ਬਲਵੰਤ ਸਿੰਘ ਰਾਜੋਆਣੇ ਦਾ ਵੱਡਾ ਬਿਆਨ ਆਇਆ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਟਿਆਲਾ ਕੋਰਟ 'ਚ ਅੱਜ ਪੇਸ਼ੀ ਸੀ, ਜਿਸ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਉਹਨਾਂ ਦਾ ਕੌਮੀ ਇਨਸਾਫ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਕਿਹਾ ਹੈ ਕਿ ਕੁਝ ਆਗੂ ਮੇਰੇ ਖਿਲਾਫ ਗਲਤ ਬਿਆਨਬਾਜ਼ੀ ਕਰ ਰਹੇ ਨੇ। ਅੱਜ ਪਟਿਆਲਾ ਦੇ ਵਿੱਚ ਪੇਸ਼ੀ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਜੋ ਵਕੀਲ ਅਮਨ ਸਿੰਘ ਚਾਹਲ ਹੈ ਉਹ ਏਜੰਸੀਆਂ ਦਾ ਬੰਦਾ ਹੈ। ਤਾਂ ਅੰਦਾਜ਼ੇ ਕਿ ਮੋਹਾਲੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕੌਮੀ ਇਨਸਾਫ ਮੋਰਚਾ ਹੈ ਉਹ ਲੱਗਿਆ ਹੋਇਆ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ। ਉਸ ਬਾਬਤ ਰਾਜੋਆਣਾ ਦਾ ਇਹ ਵੱਡਾ ਬਿਆਨ ਆਣਾ ਕਿ ਉਹਨਾਂ ਦਾ ਇਸ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ, ਉਹਨਾਂ ਖਿਲਾਫ ਗਲਤ ਬਿਆਨਬਾਜ਼ੀਆਂ ਹੋ ਰਹੀਆਂ ਨੇ। ਥੋੜਾ ਪਿੱਛੇ ਹੋ ਜਾ चलो 2 बजे गैलरी में जाना रैंपर ही ले आना ਪਿੱਛੇ ਪਿੱਛੇ ਨਾ ਕਰੋ ਮੈਂ ਗੱਲ ਭਾਈ ਸਾਹਿਬ ਕੀ ਕਹੋਗੇ ਅੱਜ ਦੇ ਹਾਲਾਤਾਂ ਨੂੰ ਲੈ ਕੇ ਜੀ? ਮੋਰਚੇ ਬਾਰੇ ਸਾਡੇ ਕਾਫੀ ਸਪਸ਼ਟ ਕਰ ਚੁੱਕਿਆ, ਮੇਰਾ ਮੋਰਚੇ ਨਾਲ ਕੋਈ ਸੰਬੰਧ ਨਹੀਂ ਹੈਗਾ। ਜਿਹੜੇ ਸਾਈਡ ਦੇ ਵੇ ਮਾਰੋ ਪਲੀਜ਼ ਸਾਈਡ ਨਹੀਂ ਮੁੰਡਾ ਬਾਬੂ ਲਿਖਣਾ ਮਾਰ ਹਾਂਜੀ ਇਹਨਾਂ ਨੇ ਮੇਰੇ ਖਿਲਾਫ ਬਹੁਤ ਵੱਡੀਆਂ ਬਿਆਨਬਾਜ਼ੀ ਕੀਤੀ ਆ ਜੀ ਠੀਕ ਹੈ ਜੀ ਭਾਈ ਸਾਹਿਬ ਵਾਪਸੀ ਲਗਾਣਾ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਕਰ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦਾ ਮੰਨਦੇ ਹੋ। ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਕਰ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦਾ ਮੰਨਦੇ ਹੋ। ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਕਰ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ
ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦਾ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦਾ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਚਲੋ ਇਸ ਲਈ ਵੱਡੀ ਖਬਰ ਪਟਿਆਲਾ ਤੋਂ ਜੀ ਤੁਹਾਨੂੰ ਦੱਸ ਦਈਏ ਕਿ ਬਲਵੰਤ ਸਿੰਘ ਰਾਜੋਆਣੇ ਦਾ ਵੱਡਾ ਬਿਆਨ ਆਇਆ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਟਿਆਲਾ ਕੋਰਟ 'ਚ ਅੱਜ ਪੇਸ਼ੀ ਸੀ, ਜਿਸ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਉਹਨਾਂ ਦਾ ਕੌਮੀ ਇਨਸਾਫ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਕਿਹਾ ਹੈ ਕਿ ਕੁਝ ਆਗੂ ਮੇਰੇ ਖਿਲਾਫ ਗਲਤ ਬਿਆਨਬਾਜ਼ੀ ਕਰ ਰਹੇ ਨੇ। ਅੱਜ ਪਟਿਆਲਾ ਦੇ ਵਿੱਚ ਪੇਸ਼ੀ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਜੋ ਵਕੀਲ ਅਮਨ ਸਿੰਘ ਚਾਹਲ ਹੈ ਉਹ ਏਜੰਸੀਆਂ ਦਾ ਬੰਦਾ ਹੈ। ਤੁਹਾਨੂੰ ਦੱਸ ਦਈਏ ਕਿ ਮੋਹਾਲੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕੌਮੀ ਇਨਸਾਫ ਮੋਰਚਾ ਹੈ ਉਹ ਲੱਗਿਆ ਹੋਇਆ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ। ਉਸ ਬਾਬਤ ਰਾਜੋਆਣਾ ਦਾ ਇਹ ਵੱਡਾ ਬਿਆਨ ਆਣਾ ਕਿ ਉਹਨਾਂ ਦਾ ਇਸ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਖਿਲਾਫ ਗਲਤ ਬਿਆਨਬਾਜ਼ੀਆਂ ਹੋ ਰਹੀਆਂ ਨੇ। ਥੋੜਾ ਪਿੱਛੇ ਚਲੋ 2 ਵਜੇ ਗੈਲਰੀ ਚ ਜਾਣਾ ਆਪਾਂ ਰੈਂਪਰ ਹੀ ਜਾਣਾ ਕਿ ਵੈਸੇ ਵਿੱਚ ਨਾ ਕਰੋ ਮੈਂ ਗੱਲ ਤੁਸੀਂ ਰੱਖੀ ਹੋ ਜਾਓ ਰੈਂਪਰ ਭਾਈ ਸਾਹਿਬ ਕੀ ਕਹੋਗੇ ਅੱਜ ਦੇ ਹਾਲਾਤਾਂ ਨੂੰ ਲੈ ਕੇ ਜੀ ਕੀ ਕਹਿਣਾ ਚਾਹੋਗੇ ਮੋਰਚੇ ਬਾਰੇ ਸਾਡੇ ਕੰਮ ਸਪਾਰਟ ਕਰ ਚੁੱਕਿਆ। ਮੇਰਾ ਮੋਰਚੇ ਨਾਲ ਕੋਈ ਸੰਬੰਧ ਨਹੀਂ ਹੈਗਾ। ਜਿਹੜੇ ਸਾਈਡ ਦੇ ਵੀਰ ਮਾਰ ਪਲੀਜ਼ ਸਾਈਡ ਇਹ ਮੁੰਡਾ ਬਾਪੂ ਲਿਖਣਾ ਮੈਂ ਚਾਲੂ ਕਰ ਹਾਂਜੀ ਇਹਨਾਂ ਨੇ ਮੇਰੇ ਖਿਲਾਫ ਬਹੁਤ ਗੱਡੀਆਂ ਜੰਗਲ ਦੀ ਕੀਤੀ ਆ ਜੀ ਠੀਕ ਹੈ ਜੀ ਭਾਈ ਸਾਹਿਬ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦਾ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦਾ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦਾ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ। ਮੈਂ ਅਕਾਲੀ ਰਹਾਂਗਾ। ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦਾ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਚਲੋ ਇਸ ਲਈ ਵੱਡੀ ਖਬਰ ਪਟਿਆਲਾ ਤੋਂ ਜੀ ਤੁਹਾਨੂੰ ਦੱਸ ਦਈਏ ਕਿ ਬਲਵੰਤ ਸਿੰਘ ਰਾਜੋਆਣੇ ਦਾ ਵੱਡਾ ਬਿਆਨ ਆਇਆ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਟਿਆਲਾ ਕੋਰਟ 'ਚ ਅੱਜ ਪੇਸ਼ੀ ਸੀ, ਜਿਸ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਉਹਨਾਂ ਦਾ ਕੌਮੀ ਇਨਸਾਫ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਕਿਹਾ ਹੈ ਕਿ ਕੁਝ ਆਗੂ ਮੇਰੇ ਖਿਲਾਫ ਗਲਤ ਬਿਆਨਬਾਜ਼ੀ ਕਰ ਰਹੇ ਨੇ। ਅੱਜ ਪਟਿਆਲਾ ਦੇ ਵਿੱਚ ਪੇਸ਼ੀ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਜੋ ਵਕੀਲ ਅਮਨ ਸਿੰਘ ਚਾਹਲ ਹੈ ਉਹ ਏਜੰਸੀਆਂ ਦਾ ਬੰਦਾ ਹੈ। ਤੁਹਾਨੂੰ ਦੱਸ ਦਈਏ ਕਿ ਮੋਹਾਲੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕੌਮੀ ਇਨਸਾਫ ਮੋਰਚਾ ਹੈ ਉਹ ਲੱਗਿਆ ਹੋਇਆ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ। ਉਸ ਬਾਬਤ ਰਾਜੋਆਣਾ ਦਾ ਇਹ ਵੱਡਾ ਬਿਆਨ ਆਣਾ ਕਿ ਉਹਨਾਂ ਦਾ ਇਸ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਖਿਲਾਫ ਗਲਤ ਬਿਆਨਬਾਜ਼ੀਆਂ ਹੋ ਰਹੀਆਂ ਨੇ। ਥੋੜਾ ਪਿੱਛੇ ਚਲੋ 2 ਵਜੇ ਗੈਲਰੀ ਚ ਜਾਣਾ ਆਪਾਂ ਰੈਂਪਰ ਹੀ ਜਾਣਾ ਕਿ ਵੈਸੇ ਵਿੱਚ ਨਾ ਕਰੋ ਮੈਂ ਗੱਲ ਤੁਸੀਂ ਰੱਖੀ ਹੋ ਜਾਓ ਰੈਂਪਰ ਭਾਈ ਸਾਹਿਬ ਕੀ ਕਹੋਗੇ ਅੱਜ ਦੇ ਹਾਲਾਤਾਂ ਨੂੰ ਲੈ ਕੇ ਜੀ ਕੀ ਕਹਿਣਾ ਚਾਹੋਗੇ
ਮੋਰਚੇ ਬਾਰੇ ਸਾਡੇ ਕੰਮ ਸਪਸ਼ਟ ਕਰ ਚੁੱਕਿਆ ਮੇਰਾ ਮੋਰਚੇ ਨਾਲ ਕੋਈ ਸੰਬੰਧ ਨਹੀਂ ਹੈਗਾ ਜਿਹੜੇ ਸਾਈਡ ਦੇ ਵੀਰ ਮਾਰੋ ਵੀਰ ਦੇ ਲੱਗ ਪਲੀਜ਼ ਸਾਈਡ ਨਹੀਂ ਮੁੰਡਾ ਬਾਪੂ ਲਿਖਣਾ ਮੈਂ ਚਾਲੂ ਕਰ ਹਾਂਜੀ ਇਹਨਾਂ ਨੇ ਮੇਰੇ ਖਿਲਾਫ ਬਹੁਤ ਵੱਡੀਆਂ ਬਿਆਨਬਾਜ਼ੀ ਕੀਤੀ ਆ ਜੀ ਠੀਕ ਹੈ ਜੀ ਭਾਈ ਸਾਹਿਬ ਵਾਪਸੀ ਲਗਾਣਾ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਨਾਲ ਕਰ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਨਾਲ ਕਰ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਨਾਲ ਕਰ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਨਾਲ ਕਰ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਇਸ ਲਈ ਵੱਡੀ ਖਬਰ ਪਟਿਆਲਾ ਤੋਂ ਜੀ ਤੁਹਾਨੂੰ ਦੱਸ ਦਈਏ ਕਿ ਬਲਵੰਤ ਸਿੰਘ ਰਾਜੋਆਣੇ ਦਾ ਵੱਡਾ ਬਿਆਨ ਆਇਆ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਟਿਆਲਾ ਕੋਰਟ 'ਚ ਅੱਜ ਪੇਸ਼ੀ ਸੀ, ਜਿਸ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਉਹਨਾਂ ਦਾ ਕੌਮੀ ਇਨਸਾਫ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਕਿਹਾ ਹੈ ਕਿ ਕੁਝ ਆਗੂ ਮੇਰੇ ਖਿਲਾਫ ਗਲਤ ਬਿਆਨਬਾਜ਼ੀ ਕਰ ਰਹੇ ਨੇ। ਅੱਜ ਪਟਿਆਲਾ ਦੇ ਵਿੱਚ ਪੇਸ਼ੀ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਜੋ ਵਕੀਲ ਅਮਨ ਸਿੰਘ ਚਾਹਲ ਹੈ ਉਹ ਏਜੰਸੀਆਂ ਦਾ ਬੰਦਾ ਹੈ। ਤੁਹਾਨੂੰ ਦੱਸ ਦਈਏ ਕਿ ਮੋਹਾਲੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕੌਮੀ ਇਨਸਾਫ ਮੋਰਚਾ ਹੈ ਉਹ ਲੱਗਿਆ ਹੋਇਆ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ। ਉਸ ਬਾਬਤ ਰਾਜੋਆਣਾ ਦਾ ਇਹ ਵੱਡਾ ਬਿਆਨ ਆਣਾ ਕਿ ਉਹਨਾਂ ਦਾ ਇਸ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ, ਉਹਨਾਂ ਖਿਲਾਫ ਗਲਤ ਬਿਆਨਬਾਜ਼ੀਆਂ ਹੋ ਰਹੀਆਂ ਨੇ। ਥੋੜਾ ਪਿੱਛੇ ਹੋ ਜਾਓ ਚਲੋ 2 ਵਜੇ ਗੈਲਰੀ ਤੇ ਜਾਣਾ ਆਪਾਂ ਰੈਂਪਰ ਹੀ ਲਿਆਣਾ ਕਿ ਇਸੇ ਵਿੱਚ ਨਾ ਕਰੋ ਮੈਂ ਗੱਲ ਤੁਸੀਂ ਦੱਸੀ ਹੋ ਜਾਓ ਰੈਂਪਰ ਭਾਈ ਸਾਹਿਬ ਕੀ ਕਹੋਗੇ ਅੱਜ ਦੇ ਹਾਲਾਤਾਂ ਨੂੰ ਲੈ ਕੇ ਜੀ ਕੀ ਕਹਿਣਾ ਚਾਹੋਗੇ ਮੋਰਚੇ ਬਾਰੇ ਸਾਡੇ ਕੰਮ ਸਪਸ਼ਟ ਕਰ ਚੁੱਕਿਆ ਮੇਰਾ ਮੋਰਚੇ ਨਾਲ ਕੋਈ ਸੰਬੰਧ ਨਹੀਂ ਹੈਗਾ ਜਿਹੜੇ ਸਾਈਡ ਦੇ ਵੀਰ ਮਾਰੋ ਵੀਰ ਦੇ ਲੱਗ ਪਲੀਜ਼ ਸਾਈਡ ਨਹੀਂ ਮੁੰਡਾ ਬਾਪੂ ਲਿਖਣਾ ਮੈਂ ਚਾਲੂ ਕਰ ਹਾਂਜੀ ਇਹਨਾਂ ਨੇ ਮੇਰੇ ਖਿਲਾਫ ਬਹੁਤ ਵੱਡੀਆਂ ਬਿਆਨਬਾਜ਼ੀ ਕੀਤੀ ਆ ਜੀ ਠੀਕ ਹੈ ਜੀ ਭਾਈ ਸਾਹਿਬ ਵਾਪਸੀ ਲਗਾਣਾ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਨਾਲ ਕਰ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਨਾਲ ਕਰ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਨਾਲ ਕਰ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਨਾਲ ਕਰ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਇਸ ਲਈ ਵੱਡੀ ਖਬਰ ਪਟਿਆਲਾ ਤੋਂ ਜੀ ਤੁਹਾਨੂੰ ਦੱਸ ਦਈਏ ਕਿ ਬਲਵੰਤ ਸਿੰਘ ਰਾਜੋਆਣੇ ਦਾ ਵੱਡਾ ਬਿਆਨ ਆਇਆ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਟਿਆਲਾ ਕੋਰਟ 'ਚ ਅੱਜ ਪੇਸ਼ੀ ਸੀ, ਜਿਸ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਉਹਨਾਂ ਦਾ ਕੌਮੀ ਇਨਸਾਫ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਕਿਹਾ ਹੈ ਕਿ ਕੁਝ ਆਗੂ ਮੇਰੇ ਖਿਲਾਫ ਗਲਤ ਬਿਆਨਬਾਜ਼ੀ ਕਰ ਰਹੇ ਨੇ। ਅੱਜ ਪਟਿਆਲਾ ਦੇ ਵਿੱਚ ਪੇਸ਼ੀ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ
ਕਿਹਾ ਹੈ ਕਿ ਜੋ ਵਕੀਲ ਅਮਨ ਸਿੰਘ ਚਾਹਲ ਹੈ ਉਹ ਏਜੰਸੀਆਂ ਦਾ ਬੰਦਾ ਹੈ। ਤਾਂ ਅੰਦਾਜ਼ੇ ਕਿ ਮੋਹਾਲੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕੌਮੀ ਇਨਸਾਫ ਮੋਰਚਾ ਹੈ ਉਹ ਲੱਗਿਆ ਹੋਇਆ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ। ਉਸ ਬਾਬਤ ਰਾਜੋਆਣਾ ਦਾ ਇਹ ਵੱਡਾ ਬਿਆਨ ਆਣਾ ਕਿ ਉਹਨਾਂ ਦਾ ਇਸ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਖਿਲਾਫ ਗਲਤ ਬਿਆਨਬਾਜ਼ੀਆਂ ਹੋ ਰਹੀਆਂ ਨੇ। ਥੋੜਾ ਪਿੱਛੇ ਹੋ ਜਾ चलो 2 बजे गैलरी में जाना रैंपर ही ले जाना ਪਿੱਛੇ ਪਿੱਛੇ ਨਾ ਕਰੋ ਮੈਂ ਗੱਲ ਭਾਈ ਸਾਹਿਬ ਕੀ ਕਹੋਗੇ ਅੱਜ ਦੇ ਹਾਲਾਤਾਂ ਨੂੰ ਲੈ ਕੇ ਜੀ मेरा मोर्चा कोई साथ नहीं है ਸਾਈਡ ਦੇ ਵੀਰ ਮਾਰ प्लीज साइड मेरे खिलाफ बहुत गड्डियां कैमरा जी ਜੀ ਠੀਕ ਹੈ ਜੀ ਭਾਈ ਸਾਹਿਬ मेरे अकाली होने के एतराज है मैं कर रहा मैं मोर्चा ये कहना चाहता पार्टियां स्पष्ट करो तुम कि पार्टी का मतलब ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਚਲੋ मेरे अकाली होने के एतराज है मैं कर रहा मैं मोर्चा ये कहना चाहता पार्टियां स्पष्ट करो तुम कि पार्टी का मतलब ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਚਲੋ मेरे अकाली होने के एतराज है मैं कर रहा मैं मोर्चा ये कहना चाहता पार्टियां स्पष्ट करो तुम कि पार्टी का मतलब ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਚਲੋ मेरे अकाली होने के एतराज है मैं कर रहा मैं मोर्चा ये कहना चाहता पार्टियां स्पष्ट करो तुम कि पार्टी का मतलब ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਇਸ ਲਈ ਵੱਡੀ ਖਬਰ ਪਟਿਆਲਾ ਤੋਂ ਜੀ ਤੁਹਾਨੂੰ ਦੱਸ ਦਈਏ ਕਿ ਬਲਵੰਤ ਸਿੰਘ ਰਾਜੋਆਣੇ ਦਾ ਵੱਡਾ ਬਿਆਨ ਆਇਆ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਟਿਆਲਾ ਕੋਰਟ 'ਚ ਅੱਜ ਪੇਸ਼ੀ ਸੀ ਜਿਸ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਉਹਨਾਂ ਦਾ ਕੌਮੀ ਇਨਸਾਫ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਕਿਹਾ ਹੈ ਕਿ ਕੁਝ ਆਗੂ ਮੇਰੇ ਖਿਲਾਫ ਗਲਤ ਬਿਆਨਬਾਜ਼ੀ ਕਰ ਰਹੇ ਨੇ। ਅੱਜ ਪਟਿਆਲਾ ਦੇ ਵਿੱਚ ਪੇਸ਼ੀ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਜੋ ਵਕੀਲ ਅਮਨ ਸਿੰਘ ਚਾਹਲ ਹੈ ਉਹ ਏਜੰਸੀਆਂ ਦਾ ਬੰਦਾ ਹੈ। ਤਾਂ ਅੰਦਾਜ਼ੇ ਕਿ ਮੋਹਾਲੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕੌਮੀ ਇਨਸਾਫ ਮੋਰਚਾ ਹੈ ਉਹ ਲੱਗਿਆ ਹੋਇਆ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ। ਉਸ ਬਾਬਤ ਰਾਜੋਆਣਾ ਦਾ ਇਹ ਵੱਡਾ ਬਿਆਨ ਆਣਾ ਕਿ ਉਹਨਾਂ ਦਾ ਇਸ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਖਿਲਾਫ ਗਲਤ ਬਿਆਨਬਾਜ਼ੀਆਂ ਹੋ ਰਹੀਆਂ ਨੇ। ਥੋੜਾ ਪਿੱਛੇ ਹੋ ਜਾ चलो 2 बजे गैलरी में जाना रैंपर ही ले जाना ਪਿੱਛੇ ਪਿੱਛੇ ਨਾ ਕਰੋ ਮੈਂ ਗੱਲ ਭਾਈ ਸਾਹਿਬ ਕੀ ਕਹੋਗੇ ਅੱਜ ਦੇ ਹਾਲਾਤਾਂ ਨੂੰ ਲੈ ਕੇ ਜੀ मेरा मोर्चा कोई साथ नहीं है ਸਾਈਡ ਦੇ ਵੀਰ ਮਾਰ मेरे खिलाफ बहुत गड्डियां कैमरा जी ਠੀਕ ਹੈ ਜੀ ਭਾਈ ਸਾਹਿਬ मेरे अकाली होने के एतराज है मैं कर रहा मैं मोर्चा ये कहना चाहता पार्टियां स्पष्ट करो तुम कि पार्टी का मतलब ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਚਲੋ मेरे अकाली होने के एतराज है मैं कर रहा मैं मोर्चा ये कहना चाहता पार्टियां स्पष्ट करो तुम कि पार्टी का मतलब ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਚਲੋ मेरे अकाली होने के एतराज है मैं कर रहा मैं मोर्चा ये कहना चाहता
ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਇਸ ਲਈ ਵੱਡੀ ਖਬਰ ਪਟਿਆਲਾ ਤੋਂ ਜੀ ਤੁਹਾਨੂੰ ਦੱਸ ਦਈਏ ਕਿ ਬਲਵੰਤ ਸਿੰਘ ਰਾਜੋਆਣੇ ਦਾ ਵੱਡਾ ਬਿਆਨ ਆਇਆ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਟਿਆਲਾ ਕੋਰਟ 'ਚ ਅੱਜ ਪੇਸ਼ੀ ਸੀ, ਜਿਸ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਉਹਨਾਂ ਦਾ ਕੌਮੀ ਇਨਸਾਫ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਕਿਹਾ ਹੈ ਕਿ ਕੁਝ ਆਗੂ ਮੇਰੇ ਖਿਲਾਫ ਗਲਤ ਬਿਆਨਬਾਜ਼ੀ ਕਰ ਰਹੇ ਨੇ। ਅੱਜ ਪਟਿਆਲਾ ਦੇ ਵਿੱਚ ਪੇਸ਼ੀ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਜੋ ਵਕੀਲ ਅਮਨ ਸਿੰਘ ਚਾਹਲ ਹੈ ਉਹ ਏਜੰਸੀਆਂ ਦਾ ਬੰਦਾ ਹੈ। ਤੁਹਾਨੂੰ ਦੱਸ ਦਈਏ ਕਿ ਮੋਹਾਲੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕੌਮੀ ਇਨਸਾਫ ਮੋਰਚਾ ਹੈ ਉਹ ਲੱਗਿਆ ਹੋਇਆ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ। ਉਸ ਬਾਬਤ ਰਾਜੋਆਣਾ ਦਾ ਇਹ ਵੱਡਾ ਬਿਆਨ ਆਣਾ ਕਿ ਉਹਨਾਂ ਦਾ ਇਸ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਖਿਲਾਫ ਗਲਤ ਬਿਆਨਬਾਜ਼ੀਆਂ ਹੋ ਰਹੀਆਂ ਨੇ। ਥੋੜਾ ਪਿੱਛੇ ਚਲੋ 2 ਵਜੇ ਗੈਲਰੀ ਚ ਜਾਣਾ ਆਪਾਂ ਰੈਂਪਰ ਹੀ ਜਾਣਾ ਕਿ ਇਸੇ ਵਿੱਚ ਨਾ ਕਰੋ ਮੈਂ ਕਿਹਾ ਤੁਸੀਂ ਦੱਸੀ ਹੋ ਜਾਓ ਰੈਂਪਰ ਭਾਈ ਸਾਹਿਬ ਕੀ ਕਹੋਗੇ ਅੱਜ ਦੇ ਹਾਲਾਤਾਂ ਨੂੰ ਲੈ ਕੇ ਜੀ ਕੀ ਕਹਿਣਾ ਚਾਹੋਗੇ ਮੋਰਚੇ ਵਾਲੇ ਸਾਡੇ ਕੰਮ ਸਮਾਪਤ ਕਰ ਚੁੱਕਿਆ ਮੇਰਾ ਮੋਰਚੇ ਨਾਲ ਕੋਈ ਸੰਬੰਧ ਨਹੀਂ ਹੈਗਾ ਜਿਹੜੇ ਸਾਈਡ ਦੇ ਵੀਰ ਮਾਰ ਪਲੀਜ਼ ਸਾਈਡ ਇਹ ਮੁੰਡਾ ਬਾਪੂ ਲਿਖਣਾ ਹਾਂਜੀ ਇਹਨਾਂ ਨੇ ਮੇਰੇ ਖਿਲਾਫ ਬਹੁਤ ਗੱਡੀਆਂ ਜੰਗਲ ਕੀਤੀ ਆ ਜੀ ਠੀਕ ਹੈ ਜੀ ਭਾਈ ਸਾਹਿਬ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਵੀ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਇਸ ਲਈ ਵੱਡੀ ਖਬਰ ਪਟਿਆਲਾ ਤੋਂ ਜੀ ਤੁਹਾਨੂੰ ਦੱਸ ਦਈਏ ਕਿ ਬਲਵੰਤ ਸਿੰਘ ਰਾਜੋਆਣੇ ਦਾ ਵੱਡਾ ਬਿਆਨ ਆਇਆ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਟਿਆਲਾ ਕੋਰਟ 'ਚ ਅੱਜ ਪੇਸ਼ੀ ਸੀ, ਜਿਸ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਉਹਨਾਂ ਦਾ ਕੌਮੀ ਇਨਸਾਫ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਕਿਹਾ ਹੈ ਕਿ ਕੁਝ ਆਗੂ ਮੇਰੇ ਖਿਲਾਫ ਗਲਤ ਬਿਆਨਬਾਜ਼ੀ ਕਰ ਰਹੇ ਨੇ। ਅੱਜ ਪਟਿਆਲਾ ਦੇ ਵਿੱਚ ਪੇਸ਼ੀ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਜੋ ਵਕੀਲ ਅਮਨ ਸਿੰਘ ਚਾਹਲ ਹੈ ਉਹ ਏਜੰਸੀਆਂ ਦਾ ਬੰਦਾ ਹੈ। ਤੁਹਾਨੂੰ ਦੱਸ ਦਈਏ ਕਿ ਮੋਹਾਲੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕੌਮੀ ਇਨਸਾਫ ਮੋਰਚਾ ਹੈ ਉਹ ਲੱਗਿਆ ਹੋਇਆ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ। ਉਸ ਬਾਬਤ ਰਾਜੋਆਣਾ ਦਾ ਇਹ ਵੱਡਾ ਬਿਆਨ ਆਣਾ ਕਿ ਉਹਨਾਂ ਦਾ ਇਸ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਖਿਲਾਫ ਗਲਤ ਬਿਆਨਬਾਜ਼ੀਆਂ ਹੋ ਰਹੀਆਂ ਨੇ। ਥੋੜਾ ਪਿੱਛੇ ਚਲੋ 2 ਵਜੇ ਗੈਲਰੀ ਚ ਜਾਣਾ ਆਪਾਂ ਰੈਂਪਰ ਹੀ ਜਾਣਾ ਕਿ ਇਸੇ ਵਿੱਚ ਨਾ ਕਰੋ ਮੈਂ ਕਿਹਾ ਤੁਸੀਂ ਦੱਸੀ ਹੋ ਜਾਓ ਰੈਂਪਰ ਭਾਈ ਸਾਹਿਬ ਕੀ ਕਹੋਗੇ ਅੱਜ ਦੇ ਹਾਲਾਤਾਂ ਨੂੰ ਲੈ ਕੇ ਜੀ ਕੀ ਕਹਿਣਾ ਚਾਹੋਗੇ
ਮੋਰਚੇ ਵਾਲੇ ਸਾਡੇ ਘਰ ਵਿੱਚ ਪੱਖ ਕਰ ਚੁੱਕਿਆ ਮੇਰਾ ਮੋਰਚੇ ਨਾਲ ਕੋਈ ਸੰਬੰਧ ਨਹੀਂ ਹੈਗਾ ਜਿਹੜੇ ਸਾਈਡ ਦੇ ਵੀਰ ਮਾਰੋ ਵੀਰ ਦੇ ਲਾ ਪਲੀਜ਼ ਸਾਈਡ ਨਹੀਂ ਮੁੰਡਾ ਬਾਪੂ ਲਿਖਣਾ ਹਾਂਜੀ ਇਹਨਾਂ ਨੇ ਮੇਰੇ ਖਿਲਾਫ ਬਹੁਤ ਵੱਡੀਆਂ ਜਮਹੂਰੀਆਂ ਕੀਤੀਆਂ ਜੀ ਠੀਕ ਹੈ ਜੀ ਭਾਈ ਸਾਹਿਬ ਵਾਪਸੀ ਲਗਾਣਾ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਕਰ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਚਲੋ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਕਰ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਕਰ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਕਰ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਇਸ ਲਈ ਵੱਡੀ ਖਬਰ ਪਟਿਆਲਾ ਤੋਂ ਜੀ ਤੁਹਾਨੂੰ ਦੱਸ ਦਈਏ ਕਿ ਬਲਵੰਤ ਸਿੰਘ ਰਾਜੋਆਣੇ ਦਾ ਵੱਡਾ ਬਿਆਨ ਆਇਆ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਟਿਆਲਾ ਕੋਰਟ 'ਚ ਅੱਜ ਪੇਸ਼ੀ ਸੀ, ਜਿਸ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਉਹਨਾਂ ਦਾ ਕੌਮੀ ਇਨਸਾਫ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਕਿਹਾ ਹੈ ਕਿ ਕੁਝ ਆਗੂ ਮੇਰੇ ਖਿਲਾਫ ਗਲਤ ਬਿਆਨਬਾਜ਼ੀ ਕਰ ਰਹੇ ਨੇ। ਅੱਜ ਪਟਿਆਲਾ ਦੇ ਵਿੱਚ ਪੇਸ਼ੀ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਜੋ ਵਕੀਲ ਅਮਨ ਸਿੰਘ ਚਾਹਲ ਹੈ ਉਹ ਏਜੰਸੀਆਂ ਦਾ ਬੰਦਾ ਹੈ। ਤੁਹਾਨੂੰ ਦੱਸ ਦਈਏ ਕਿ ਮੋਹਾਲੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕੌਮੀ ਇਨਸਾਫ ਮੋਰਚਾ ਹੈ ਉਹ ਲੱਗਿਆ ਹੋਇਆ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ। ਉਸ ਬਾਬਤ ਰਾਜੋਆਣਾ ਦਾ ਇਹ ਵੱਡਾ ਬਿਆਨ ਆਣਾ ਕਿ ਉਹਨਾਂ ਦਾ ਇਸ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਖਿਲਾਫ ਗਲਤ ਬਿਆਨਬਾਜ਼ੀਆਂ ਹੋ ਰਹੀਆਂ ਨੇ। ਥੋੜਾ ਪਿੱਛੇ ਚਲੋ 2 ਵਜੇ ਗੈਲਰੀ ਚ ਜਾਣਾ ਰੈਂਪਰ ਹੀ ਲਿਆਣਾ ਕਿ ਇਸੇ ਵਿੱਚ ਨਾ ਕਰੋ ਮੈਂ ਭਾਈ ਸਾਹਿਬ ਕੀ ਕਹੋਗੇ ਅੱਜ ਦੇ ਹਾਲਾਤਾਂ ਨੂੰ ਲੈ ਕੇ ਜੀ ਕੀ ਕਹਿਣਾ ਚਾਹੋਗੇ ਮੋਰਚੇ ਵਾਲੇ ਸਾਡੇ ਘਰ ਵਿੱਚ ਪੱਖ ਕਰ ਚੁੱਕਿਆ ਮੇਰਾ ਮੋਰਚੇ ਨਾਲ ਕੋਈ ਸੰਬੰਧ ਨਹੀਂ ਹੈਗਾ ਜਿਹੜੇ ਸਾਈਡ ਦੇ ਵੀਰ ਮਾਰੋ ਵੀਰ ਦੇ ਲਾ ਪਲੀਜ਼ ਸਾਈਡ ਨਹੀਂ ਮੁੰਡਾ ਬਾਪੂ ਲਿਖਣਾ ਹਾਂਜੀ ਇਹਨਾਂ ਨੇ ਮੇਰੇ ਖਿਲਾਫ ਬਹੁਤ ਵੱਡੀਆਂ ਜਮਹੂਰੀਆਂ ਕੀਤੀਆਂ ਜੀ ਠੀਕ ਹੈ ਜੀ ਭਾਈ ਸਾਹਿਬ ਵਾਪਸੀ ਲਗਾਣਾ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਕਰ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਕਰ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਕਰ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਮੋਰਚਿਆਂ ਨੂੰ ਮੇਰੇ ਅਕਾਲੀ ਹੋਣ ਤੇ ਇਤਰਾਜ਼ ਆ ਮੈਂ ਅਕਾਲੀ ਕਰ ਰਹਾਂਗਾ ਮੈਂ ਮੋਰਚਿਆਂ ਨੂੰ ਇਹ ਕਹਿਣਾ ਚਾਹੁੰਦਾ ਪਾਰਟੀਆਂ ਸਪਸ਼ਟ ਕਰੋ ਤੁਸੀਂ ਕਿਹੜੀ ਪਾਰਟੀ ਦੇ ਮੰਨਦੇ ਹੋ ਬਿਆਨ ਤੁਸੀਂ ਦਿੱਤਾ ਹੈ ਕੋਈ ਖਿਲਾਫ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਇਸ ਲਈ ਵੱਡੀ ਖਬਰ ਪਟਿਆਲਾ ਤੋਂ ਜੀ ਤੁਹਾਨੂੰ ਦੱਸ ਦਈਏ ਕਿ ਬਲਵੰਤ ਸਿੰਘ ਰਾਜੋਆਣੇ ਦਾ ਵੱਡਾ ਬਿਆਨ ਆਇਆ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪਟਿਆਲਾ ਕੋਰਟ 'ਚ ਅੱਜ ਪੇਸ਼ੀ ਸੀ, ਜਿਸ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਉਹਨਾਂ ਦਾ ਕੌਮੀ ਇਨਸਾਫ ਮੋਰਚੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹਨਾਂ ਕਿਹਾ ਹੈ ਕਿ ਕੁਝ ਆਗੂ ਮੇਰੇ ਖਿਲਾਫ